ओके, वी आर रेडी। अभी उर्दू डिस्कशन उर्दू में है, पंजाबी में डिस्कशन उर्दू में। सत श्री अकाल, अस्सलाम वालेकुम, नमस्ते ते जी आयां नूं कहना वा। अज दे परागे चली उस्मान बाजवा तुहाडे नाल ते नया दौर दे इस प्लेटफार्म ते मैं तुहाडे नाल मुखातिब हां ते अज साडे नाल बड़े सोहणे ते सुनखे गैसट मौजूद ने और अज असीं गल करांगे जनाब फिल्मां दी गल करांगे, पंजाबी फिल्म इंडस्ट्री दी गल करांगे। तुसीं जिवें जाणदे हो कि पाकिस्तानी पंजाबी सिनेमा दी सब तो पहली फिल्म फेरे सी और उस तो बाद फिर बहुत चंगियां चंगियां फिल्मां आउंदियां रहियां, लेकिन राह दे विच कोई ऐसा डक्का लगा, उस तो बाद असीं राह तो कुराए पए ते फिर अग्गों किधर ही निकल गए हैं ते फिल्म इंडस्ट्री वापस आ नहीं सकी। वो भावें पंजाबी फिल्म इंडस्ट्री होवे ते भावें उर्दू फिल्म इंडस्ट्री होवे। सब तो पहले जी आया नूं कवांगे राशिद खान साहब नूं। राशिद खान साहब अस्सलाम वालेकुम। वालेकुम सलाम जी, बहुत मेहरबानी जी। राशिद खान साहब बहुत बड़े एनालिस्ट ने पंजाबी की ते उर्दू की पाकिस्तानी फिल्म इंडस्ट्री जिन्हों ਅਸੀਂ ਲਾਲੀਵੁੱਡ ਦੇ ਨਾਂ ਤੋਂ ਜਾਣਦੇ ਆ। ਜ਼ਾਹਿਰ ਹੈ ਲਾਹੌਰ ਦੇ ਵਿੱਚ ਇੰਡਸਟਰੀ ਹੁੰਦੀ ਸੀ, ਇੱਕ ਚੰਗੀ ਭਰਪੂਰ ਇੰਡਸਟਰੀ ਹੁੰਦੀ ਸੀ, ਉਹਦੇ ਨਾਂ ਤੋਂ ਇਹ ਲਾਲੀਵੁੱਡ ਬਣਿਆ ਸੀ, ਲੇਕਿਨ ਹੁਣ ਉਹ ਕਿਤੇ ਟਾਵਾਂ ਟਾਵਾਂ ਹੀ ਦਿਸਦੀ ਹੈ। ਤੇ ਰਾਸ਼ਿਦ ਖਾਨ ਸਾਹਿਬ ਟਾਈਮ ਵੇਸਟ ਕੀਤਿਓਂ ਬਗੈਰ ਅਸੀਂ ਸਭ ਤੋਂ ਪਹਿਲਾ ਸਵਾਲ ਤੁਹਾਡੇ ਨਾਲ ਕਰਾਂਗੇ ਕਿ ਗੋਲਡਨ ਇਰਾ ਪੰਜਾਬੀ ਫਿਲਮ ਇੰਡਸਟਰੀ ਦਾ ਕਿਹੜਾ ਤੁਸੀਂ ਮੰਨਦੇ ਹੋ ਪਹਿਲੀ ਫਿਲਮ ਫੇਰੇ ਤੋਂ ਬਾਅਦ? ਗੋਲਡਨ ਏਰਾ ਤੇ ਮੇਰੇ ਖਿਆਲ ਚ 60s ਨੂੰ ਹੀ ਕਿਹਾ ਜਾ ਸਕਦਾ ਹੈ, ਭਾਵੇਂ ਉਹ ਪਾਕਿਸਤਾਨ ਦੀ ਇੰਡਸਟਰੀ ਹੋਵੇ, ਉਰਦੂ ਦੀ ਹੋਵੇ ਜਾਂ ਬਾਲੀਵੁੱਡ ਹਾਲੀਵੁੱਡ, ਸਭ ਦਾ ਜਿਹੜਾ ਹੈ ਮੇਰੇ ਖਿਆਲ ਚ ਗੋਲਡਨ ਏਰਾ ਤੇ ਉਹ ਹੀ ਹੈ ਜਿਹੜਾ 60s ਦੇ ਵਿੱਚ ਸੀ ਨਾ। ਉਹ ਮਤਲਬ ਕੰਮ ਵੀ ਇਤਨਾ ਸੀ, ਜਿਸ ਤਰ੍ਹਾਂ ਹੁਣ ਵੀ ਕਿਸੇ ਨੂੰ ਦਸੀਏ ਕਿ ਜਿਤਨੀ ਨੰਬਰ ਆਫ ਮੂਵੀਜ਼ ਉਸ ਵੇਲੇ ਬਣ ਰਹੀਆਂ ਸਨ, ਉਰਦੂ ਵੀ ਪੰਜਾਬੀ ਵੀ, ਤੇ ਪੰਜਾਬੀ ਜ਼ਰੂਰ ਬਣਦੀਆਂ ਸਨ। ਤੇ ਉਸ ਵੇਲੇ ਮਤਲਬ ਜਿਹੜਾ ਸਿਨੇਮਾ ਦੀ ਰਿਕੁਆਇਰਮੈਂਟ ਸੀ, ਸਿਨੇਮਾ ਨਵੇਂ ਬਣਦੇ ਸੀ, ਉਹਦੇ ਮੁਤਾਬਿਕ ਐਸੀ ਕਿ ਹਰ ਜੁਮੇ ਨੂੰ ਕਮ ਸੇ ਕਮ 1-2 ਉਰਦੂ ਤੇ 3-4 ਪੰਜਾਬੀ ਫਿਲਮਾਂ ਲੱਗਦੀਆਂ ਸੀ। ਕਿਸੇ ਵਾਲੀ ਹੁੰਦਾ ਸੀ ਕਿ ਨਹੀਂ ਇੰਨੀਆਂ, ਲੇਕਿਨ 5-6 ਫਿਲਮਾਂ ਆਮ ਗੱਲ ਸੀ। ਸਟੂਡੀਓ ਤੇ ਤੁਸੀਂ ਜਾਓ ਤੇ ਇੰਨੀ ਚਹਿਲ ਪਹਿਲ ਸੀ ਪੰਜਾਬੀ ਫਿਲਮਾਂ ਦੀ ਸ਼ੁਰੂ ਤੋਂ ਹੀ ਕਿ ਹਰ ਜਗ੍ਹਾ ਮਿਊਜ਼ਿਕ ਵੀ, ਹਰ ਚੀਜ਼ ਦੇ ਵਿੱਚ ਵੀ ਉਹ ਪੂਰੀ ਇੱਕ ਇੰਡਸਟਰੀ ਸੀ ਜਿਹੜੀ ਰੇਡੀਓ ਤੋਂ ਲੈ ਕੇ ਟੀਵੀ ਹਰ ਚੀਜ਼ ਉਹਨੂੰ ਸਪੋਰਟ ਕਰਦਾ ਸੀ। ਸਟੂਡੀਓ ਸਨ ਆਪਣੀ ਜਗ੍ਹਾ ਤੇ, ਹਰ ਜਗ੍ਹਾ ਤੇ ਦੌਰ ਸਨ। ਉਹਦੇ ਵਿੱਚ ਮੇਰੇ ਖਿਆਲ ਚ ਫੇਰੇ ਦੇ ਬਾਅਦ ਅਸੀਂ ਇਹ ਕਹਿ ਸਕਦੇ ਦੌਰ ਸਨ। ਇੱਕ ਪਹਿਲਾ ਮੁਸਰਤ ਨਜ਼ੀਰ ਸਬੀਆ ਦਾ ਦੌਰ ਸੀ, ਉਹਦੇ ਬਾਅਦ ਰਾਣੀ ਨੀਲੋ, ਫਿਰਦੌਸ ਬੇਗਮ ਦਾ ਦੌਰ, ਉਸ ਤੋਂ ਪਹਿਲੇ ਖੈਰ ਮੁਸਰਤ ਨਜ਼ੀਰ ਦਾ, ਸਬੀਆ ਦਾ, ਰਾਣੀ ਨੀਲੋ, ਨਗਮਾ ਵਗੈਰਾ ਦਾ, ਫਿਰਦੌਸ ਦਾ ਦੌਰ ਆਇਆ ਬੜਾ ਅੱਛਾ ਲੰਬਾ। ਉਹਦੇ ਬਾਅਦ ਆਸਿਆ ਬੇਗਮ ਆਏ, ਉਹ ਸੋਲੋ ਉਹਨਾਂ ਦੀਆਂ ਫਿਲਮਾਂ ਹੀ ਤਕਰੀਬਨ ਸਨ, ਮੁਮਤਾਜ਼ ਸੀ। ਉਹਦੇ ਬਾਅਦ ਫਿਰ ਅਸੀਂ ਦੇਖਿਆ ਕਿ ਅੰਜੁਮਨ ਜਿਹੜਾ ਐਂਡ ਫਿਲਮ ਦਾ ਹੋ ਰਿਹਾ ਸੀ, ਪੀਕ ਤੇ ਵੀ ਜਾ ਰਹੀ ਸੀ ਆਪਣੇ ਬਿਜ਼ਨਸ ਦੇ ਲਿਹਾਜ਼ ਨਾਲ ਤੇ ਨੰਬਰ ਆਫ ਫਿਲਮ ਦੇ ਨਾਲ। ਅੰਜੁਮਨ ਸੁਲਤਾਨ ਰਾਹੀ ਦਾ ਇੱਕ ਸੀ, ਉਹਦੇ ਨਾਲ ਅਲੀ ਇਜਾਜ਼ ਨੰਨੇ ਸਾਹਿਬ ਦਾ ਹੈਗਾ ਸੀ, ਇੱਕ ਜੋੜੀ ਜਿਹੀ ਬਣ ਗਈ ਸੀ, ਉਹ ਵੀ ਫਿਲਮਾਂ ਸਨ। ਉਹਦੇ ਬਾਅਦ ਫਿਰ ਇਹ ਜਦੋਂ ਖਤਮ ਹੋਣ ਲੱਗਾ, ਦੌਰ ਹੋ ਗਿਆ ਤੇ ਅਸੀਂ ਰਿਵਾਈਵਲ ਵੱਲ ਥੋੜਾ ਟੁਰੇ ਹਾਂ। ਤੇ ਉਸ ਵੇਲੇ ਫਿਰ ਸਾਇਮਾ ਬੇਗਮ ਜਿਹੜੀ ਸੀ ਨਾ, ਉਹਨੇ ਪੂਰੀ ਇੰਡਸਟਰੀ ਨੂੰ ਸੰਭਾਲਿਆ ਤੇ ਉਹਦੇ ਸੈਯਦ ਨੂਰ ਨੇ ਵੀ ਅੱਛੀਆਂ ਕੁਝ ਫਿਲਮਾਂ ਬਣਾਈਆਂ। ਲੇਕਿਨ ਸੁਨਹਿਰੀ ਜਾਂ ਗੋਲਡਨ ਦੌਰ ਜਿਹੜਾ ਸੀ ਨਾ, ਉਹ 60s ਦਾ ਹੀ ਸੀ। ਬੇਤਹਾਸ਼ਾ ਅੱਛੀਆਂ ਫਿਲਮਾਂ। ਤੇ ਉਹਦੇ ਸਭ ਤੋਂ ਬੜੀ ਗੱਲ ਐ ਸੀ ਕਿ ਜਿਸ ਵੇਲੇ ਉਹ 60s 'ਚ ਫਿਲਮਾਂ ਬਣੀਆਂ ਜਾਂ 50s ਸ਼ੁਰੂ ਹੋਈਆਂ, ਉੱਥੇ ਪੰਜਾਬ ਦੇ ਕਲਚਰ ਨੂੰ ਉਹਨਾਂ ਨੇ ਖਰਾਬ ਨਹੀਂ ਕੀਤਾ ਕਿਸੇ ਵੀ ਤੌਰ ਤੇ। ਉਸ ਵੇਲੇ ਵੀ ਕ੍ਰਿਟੀਸਾਈਜ਼ ਜ਼ਰੂਰ ਹੁੰਦੀਆਂ ਸਨ ਫਿਲਮਾਂ ਕਿ ਚਲੋ ਜੀ ਲਾਊਡ ਨੇ ਜਾਂ ਫਲਾਣਾ ਹੈ, ਜਾਂ ਕਿਸੇ ਥੋੜੀ ਬਹੁਤੀ ਕਾਮੇਡੀ ਦੇ ਵਿੱਚ ਕਿਸੇ ਵਿੱਚ ਗਾਣੇ ਦੇ ਵਿੱਚ ਕੁਝ ਸ਼ੋਖੀ ਕਰਤੀ ਕਿ ਉਹਨਾਂ ਨੂੰ ਲੋਕਾਂ ਨੂੰ ਉਸ ਵੇਲੇ ਉਹ ਥੋੜੀ ਇਨ ਬੈਡ ਟੇਸਟ ਲੱਗਦੀ ਸੀ। ਪਰ ਜੇ ਹੁਣ ਵੇਖੀਏ ਅੱਜ ਕੱਲ੍ਹ ਦੇ ਮੁਕਾਬਲੇ ਤੇ ਸਾਨੂੰ ਉਹ ਕਲਾਸਿਕ ਲੱਗਦੀਆਂ ਨੇ। ਹੁਣ ਤੁਸੀਂ ਦੇਖੋ ਫੇਰੇ ਬਣੀ ਪਹਿਲੀ ਫਿਲਮ, ਉਹ ਸਾਰੇ ਕੈਰੈਕਟਰ ਹਿੰਦੂ ਸਨ। ਫੇਰੇ ਸ਼ਾਦੀ ਜਦੋਂ ਹੁੰਦੀ ਹੈ ਹਿੰਦੂਆਂ ਦੀ, ਉਹ ਫੇਰੇ ਉਹਨੂੰ ਕਹਿੰਦੇ ਨੇ। ਮਤਲਬ ਉਸ ਪਹਿਲੀ ਫਿਲਮ ਨੇ 48-49 ਚ ਲੋਕਾਂ ਨੇ ਕਬੂਲ ਕੀਤਾ। ਉਸ ਪਹਿਲੇ ਸਿਨੇਮਾ ਚ ਰਿਲੀਜ਼ ਹੋਈ ਹੈ 3 ਅਗਸਤ 1949 ਨੂੰ। ਤੇ ਉਹਦੇ ਬਾਅਦ ਫਿਰ ਇੰਡੀਆ ਵਿੱਚ ਵੀ ਇੱਧਰ ਵੀ ਉਹਨੇ ਸਿਲਵਰ ਜੁਬਲੀ ਕੀਤੀ ਹੈ। ਸਵਰਨਲਤਾ ਸਨ ਇੰਡੀਆ ਤੋਂ ਆਏ, ਉਹਨਾਂ ਦੇ ਭਾਈ ਦੀ ਉੱਥੇ ਸਾਰੀ ਡਿਸਟ੍ਰੀਬਿਊਸ਼ਨ ਸੀ ਪਾਕਿਸਤਾਨ ਇੰਡੀਆ ਦੇ ਵਿੱਚ। ਉਹ ਫਿਲਮ ਇਤਨੀ ਹਿੱਟ ਗਈ ਕਿ ਉਹਦੇ ਬਾਅਦ ਸਮਝੋ ਉਹਨੇ ਪੂਰੀ ਇੰਡਸਟਰੀ ਨੂੰ ਇੱਕ ਨਵੀਂ ਜਿਸ ਕਹਿੰਦੇ ਨੇ ਜਾਨ ਪਾ ਦਿੱਤੀ ਉਹਦੇ ਵਿੱਚ। ਉਹਦੇ ਬਾਅਦ ਫਿਰ 51 ਚ ਨੂਰਜਹਾਂ ਨੇ ਡਾਇਰੈਕਟ ਕੀਤੀ ਆ ਕੇ 95, ਫਿਰੋਜ਼ ਨਿਜ਼ਾਮੀ ਦਾ ਮਿਊਜ਼ਿਕ ਕਮਾਲ, ਸਮਝੋ ਦੁਪੱਟਾ ਤੇ ਨਾਲ ਫਿਲਮਾਂ ਦੋ ਉਰਦੂ ਪੰਜਾਬੀ ਇੱਕੋ ਜਿਹੀਆਂ ਇੱਕ ਲੈਵਲ ਦੀਆਂ। ਉਹਦੇ ਬਾਅਦ ਜਿਹੜੀ ਵੀ ਫਿਲਮ ਬਣੀ, ਅੱਛਾ ਡਾਇਰੈਕਟਰ, ਅੱਛਾ ਰਾਈਟਰ, ਮਤਲਬ ਤੁਸੀਂ ਦੇਖੋ ਕਿ FD ਸ਼ਰਫ ਹੋ ਗਏ, ਮਤਲਬ ਅਹਿਮਦ ਰਾਹੀ ਹੋ ਗਏ, ਸਭ ਤੋਂ ਵੱਡੇ ਆਪਣਾ ਸੈਫੁਦੀਨ ਸੈਫ ਹੋ ਗਏ। ਜੇ ਇਹੋ ਜਿਹੇ ਰਾਈਟਰਸ ਹੋਣ ਤੇ ਅਸੀਂ ਤਾਂ ਹੁਣ ਸੋਚ ਹੀ ਨਹੀਂ ਸਕਦੇ ਕਿ ਮਤਲਬ ਇਤਨੀ ਉਹਨਾਂ ਦੀ ਡੈਪਥ ਸੀ। ਔਰ ਮਿਊਜ਼ਿਕ ਦੇ ਵਿੱਚ ਗਾਣੇ ਲਿਖਦੇ ਸੀ ਜਿਹੜੇ ਆਪ, ਉਹ ਸ਼ਾਇਰੀ ਕਰਦੇ ਸੀ,
ਪ੍ਰੋਡਿਊਸ ਵੀ ਉਹ ਕਰ ਰਹੇ ਨੇ, ਤੇ ਹਰ ਪਾਸੇ ਉਹਨਾਂ ਦੀ ਗ੍ਰਿਫਤ ਸੀ, ਕੰਟਰੋਲ ਸੀ ਉਹਨਾਂ ਦਾ ਪੂਰੇ ਮੀਡੀਆ ਤੇ, ਉਹਨਾਂ ਨੂੰ ਸਮਝ ਸੀ ਕਿ ਫਿਲਮ ਹੈ ਕੀ। ਹੁਣ ਮੇਰਾ ਖਿਆਲ ਹੈ ਕਿ ਆਹਿਸਤਾ ਆਹਿਸਤਾ ਅਸੀਂ ਉਹਨੂੰ ਬਿਲਕੁਲ ਉਸ ਚੀਜ਼ ਤੋਂ ਹਟ ਗਏ ਹਾਂ, ਤੇ ਪੰਜਾਬ ਦਾ ਕਲਚਰ ਕਮਰਸ਼ੀਅਲਿਜ਼ਮ ਦੇ ਨਾਲ ਨਾਲ ਹੋਰ ਚੀਜ਼ਾਂ ਐਸੀਆਂ ਆਈਆਂ ਨੇ ਜਿਨ੍ਹਾਂ ਵਿੱਚੋਂ ਉਹ ਮਤਲਬ ਇੰਡਸਟਰੀ, ਅਸੀਂ ਕਦੇ ਨਹੀਂ ਕਹਿ ਸਕਦੇ ਕਿ ਪੰਜਾਬੀ ਫਿਲਮ ਨਿਗਲੈਕਟ ਹੋਈ। ਹੁਣ ਵੀ, ਹੁਣ ਆਖਿਰ ਚ ਆ ਕੇ ਜਿਸ ਵੇਲੇ ਫਿਲਮਾਂ ਹੀ ਬੰਦ ਹੋ ਗਈਆਂ ਨੇ, ਉਸ ਵੇਲੇ ਹੁਣ ਸਾਨੂੰ ਇਹ ਲੱਗਦਾ ਹੈ ਕਿ ਪੰਜਾਬੀ ਫਿਲਮ ਜਿਹੜੀ ਵੀ ਹੁਣ ਬਣਾ ਰਹੇ ਨੇ ਕਰਾਚੀ ਵਗੈਰਾ ਚ, ਉੱਥੇ ਪੰਜਾਬੀ ਫਿਲਮ ਨੂੰ ਉਹਨਾਂ ਨੇ ਜਦੋਂ ਸਿਨੇਪਲੈਕਸ ਆਏ ਨੇ ਨਾ, ਉਹਨਾਂ ਨੇ ਛੱਡ ਦਿੱਤਾ ਕਿ ਪੰਜਾਬੀ ਫਿਲਮ ਨਹੀਂ। ਹਾਲਾਂਕਿ ਪੰਜਾਬੀ ਫਿਲਮ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਹਮੇਸ਼ਾ ਇੰਡਸਟਰੀ ਨੂੰ, ਭਾਵੇਂ ਤੁਸੀਂ ਉਹਨੂੰ ਕਹੋ ਕਿ ਰੀਜਨਲ ਸੀ, ਜੋ ਕੁਝ ਵੀ ਸੀ, ਭਾਵੇਂ ਉਹ ਬਲੋਚਿਸਤਾਨ ਤੇ ਹਰ ਜਗ੍ਹਾ ਲੱਗੀ, ਤੇ ਹਰ ਐਕਟਰ ਐਕਟਰੈਸ ਨੇ ਉਹਦੇ ਚ ਵੱਡੀ ਤੋਂ ਵੱਡੀ, ਭਾਵੇਂ ਉਹ ਸ਼ਬਨਮ ਹੋਵੇ। ਕਰਾਚੀ ਦੇ ਵਿੱਚ ਸਿਲਵਰ ਜੂਬਲੀ, 골ਡਨ ਜੂਬਲੀ ਵੀ ਹੁੰਦੀਆਂ ਰਹੀਆਂ ਨੇ। ਹਾਂਜੀ, ਕਰਾਚੀ ਚ ਤੁਸੀਂ ਦੇਖੋ ਕਿ ਜਿਹੜੀਆਂ ਵੀ ਫਿਲਮਾਂ ਮਸ਼ਹੂਰ ਸਨ, ਆਖਿਰ ਚ ਦਰਮਿਆਨੀ ਮੈਂ ਤੁਹਾਨੂੰ 골ਡਨ ਪੀਰੀਅਡ ਦੀ ਦੱਸਣਾ, ਮਾਂ ਪੁੱਤਰ ਫਿਲਮ ਸੀ ਫਿਰਦੌਸ ਤੇ ਸੁਧੀਰ ਦੀ, ਉਹਨੇ ਉੱਥੇ ਲਾਹੌਰ ਤੋਂ ਜ਼ਿਆਦਾ ਬਿਜ਼ਨਸ ਕੀਤਾ, ਡਾਇਮੰਡ ਜੁਬਲੀ ਉਹਨੇ ਕੀਤੀ। ਅੱਛਾ, ਤੁਹਾਡੀਆਂ ਫੇਵਰਿਟ 10 ਫਿਲਮਾਂ ਕਿਹੜੀਆਂ ਨੇ ਪੰਜਾਬੀ ਦੀਆਂ? ਕਿਉਂਕਿ ਅਸੀਂ ਜਦੋਂ ਗੱਲ ਕਰਨੇ ਆ ਨਾ ਯੂਥ ਦੇ ਨਾਲ ਪੰਜਾਬੀ ਫਿਲਮ ਦੀ, ਉਹਨਾਂ ਨੂੰ ਲੱਗਦਾ ਕਿ ਅਸੀਂ ਗੰਡਾਸੇ ਦੀ ਗੱਲ ਕਰ ਰਹੇ ਹਾਂ, ਜਾਂ ਅਸੀਂ ਵਾਇਲੈਂਸ ਦੀ ਗੱਲ ਕਰ ਰਹੇ ਹਾਂ, ਜਾਂ ਵਲਗੈਰਿਟੀ ਦੀ ਗੱਲ ਕਰ ਰਹੇ ਹਾਂ। ਮੈਂ ਤੁਹਾਨੂੰ ਦੱਸ ਦੇਣਾ, ਲੇਕਿਨ ਹੁਣ ਤੁਸੀਂ ਗਿਣ ਲੈਣਾ, ਗਿਣ ਤੁਸੀਂ ਆਪ ਲੈਣਾ ਜਦੋਂ 10 ਹੋ ਜਾਣ। ਹਾਂ, ਮੇਰੀਆਂ ਜ਼ਿਆਦਾਤਰ ਫਿਲਮਾਂ ਜਿਹੜੀਆਂ ਨੇ, ਮਤਲਬ ਜ਼ਾਹਿਰ ਫੇਰੇ ਤੇ ਹੈਗੀ ਸੀ ਪਹਿਲੀ ਫਿਲਮ, ਲੇਕਿਨ ਉਹ ਇੱਕ ਅੱਛੀ ਫਿਲਮ ਜ਼ਰੂਰ ਸੀ, ਕਾਮਯਾਬ ਵੀ ਸੀ, ਲੇਕਿਨ ਉਹ ਫੇਵरेट ਚ ਨਹੀਂ ਹੈ ਮਾਨਦੀ ਮੇਰੇ। 94 ਹੋ ਗਈ, ਪੁਰਾਣੀ ਮੁਖੜਾ ਹੋ ਗਈ, ਹੀਰ ਰਾਂਝਾ ਹੋ ਗਈ, ਇਸ਼ਕ ਨਾ ਪੁੱਛੇ ਜ਼ਾਤ ਹੋ ਗਈ, ਆਪਣੀ ਜਿਹੜੇ ਸੀ ਸਾਡੇ हैदर चौधरी साहब ਦੀ ਬਹੁਤ ਅੱਛੀ ਫਿਲਮ ਸੀ ਧੀ ਰਾਣੀ ਹੋ ਗਈ, ਔਰ ਆਪਣੀ ਇੱਕ ਨਾਜੋ ਫਿਲਮ ਸੀ ਬਹੁਤ ਅੱਛੀ ਕਦੀਰ ਗੌਰੀ ਸਾਹਿਬ ਦੀ। ਉਹਦੇ ਬਾਅਦ ਇੱਕ ਫਿਲਮ ਸੀ ਨਾਜੀ, ਤੇ ਉਹਦੇ ਬਾਅਦ ਧੀਆਂ ਨੁਮਾਣੀਆਂ ਇੱਕ ਫਿਲਮ ਬਹੁਤ ਅੱਛੀ ਬਣਾਈ ਇਹਨਾਂ ਨੇ, ਇਨਸਾਨ ਇੱਕ ਤਮਾਸ਼ਾ, ਯੱਕੇ ਵਾਲੀ, ਦੋ ਪੱਤਰ ਅਨਾਰੇ ਤੇ, ਦੁਨੀਆ ਪੈਸੇ ਦੀ, ਇਸ ਤਰ੍ਹਾਂ ਦੀ ਫਿਲਮਾਂ। ਸਿੰਘ ਭੁੱਲ ਗਏ ਹੋ ਤੁਸੀਂ, ਜਿਹੜੀ ਕਲਾਸਿਕ? ਉਹਨੇ ਉਹ ਤਾਂ ਹੈ ਕਲਾਸਿਕ, ਉਹ ਤੇ ਟੌਪ ਤੇ ਨਾ ਕਰਤਾਰ ਸਿੰਘ, ਬਿਲਕੁਲ। ਤੇ ਹੀਰ ਰਾਂਝਾ, ਇਸ ਤਰ੍ਹਾਂ ਹੀਰ ਰਾਂਝਾ ਵੀ ਭੁੱਲ ਗਿਆ, ਹੀਰ ਰਾਂਝਾ ਹੈ, ਤੇ ਉਹ ਹੀਰ ਰਾਂਝਾ ਐਸੀ ਫਿਲਮ ਹੈ ਕਿ ਹਾਂ, ਕਿ ਮਤਲਬ ਉਹਦੇ ਉੱਤੇ ਕੋਈ ਕੰਟਰੋਵਰਸੀ ਨਹੀਂ, ਉਹਦਾ ਜਿਹੜਾ ਡਾਇਲੌਗਸ ਨੇ, ਜਿਹੜੀ ਸਟੋਰੀ, ਐਕਟਿੰਗ, ਉਹ ਮਤਲਬ ਕਈ ਵਾਰੀ ਬਣੀ, ਪਾਕਿਸਤਾਨ ਚ ਵੀ, ਪੂਰੇ ਬਰੇ ਸਗੀਰ ਚ ਕਈ ਵਾਰੀ ਬਣੀ ਹੈ, ਇੰਡੀਆ ਦੇ ਵਿੱਚ ਵੀ ਬਣੀ ਹੈ, ਉਰਦੂ ਦੇ ਵਿੱਚ ਵੀ, ਪੰਜਾਬੀ ਦੇ ਵਿੱਚ ਵੀ। ਲੇਕਿਨ ਉਹ ਜਿਹੜੀ ਫਿਰਦੌਸ ਤੇ ਇਜਾਜ਼ ਸਾਹਿਬ ਤੇ ਖੁਰਸ਼ੀਦ ਅਨਵਰ ਦਾ ਮਿਊਜ਼ਿਕ, ਮਸੂਦ ਪਰਵੇਜ਼ ਦੀ ਡਾਇਰੈਕਸ਼ਨ ਚ ਬਣੀ ਹੈ, ਸਾਡੀ 1970 ਚ ਰਿਲੀਜ਼ ਹੋਈ ਜੂਨ ਚ, ਉਹ ਫਿਲਮ ਆਪਣੀ ਜਗ੍ਹਾ, ਉਹ ਸਾਨੂੰ ਨਕਸ਼ ਹੋ ਗਿਆ ਕਿ ਇਹੋ ਹੀ ਸੀ ਹੀਰ ਦਾ ਜਿਹੜਾ ਤਸਵਰ ਹੈ ਨਾ ਸਾਡੇ ਵਿੱਚ, ਉਹ ਫਿਲਮ। ਉਹਦੇ ਬਾਅਦ ਮਤਲਬ ਬੰਦਾ ਇਹ ਹੋਣਾ ਚਾਹੀਦਾ ਸੀ ਕਿ ਹੋਰ ਖੂਬਸੂਰਤ ਤੋਂ ਖੂਬਸੂਰਤ ਬਣਦੀਆਂ, ਕਿਉਂਕਿ ਲੋਕ ਦਾਸਤਾਨਾਂ ਉੱਤੇ ਹਮੇਸ਼ਾ ਬਣੀਆਂ ਤੇ ਬੜੀ ਹਿੱਟ ਹੋਈਆਂ, ਭਾਵੇਂ ਸੱਸੀ ਪੁੰਨੂ ਹੋਵੇ, ਭਾਵੇਂ ਸੋਨੀ ਮਹੀਵਾਲ ਹੋਵੇ, ਇਸ ਤਰ੍ਹਾਂ ਦੀ ਫਿਲਮਾਂ ਹਮੇਸ਼ਾ ਅੱਛੀ ਬਣੀਆਂ ਨੇ। ਕਿਉਂਕਿ ਉਹਨੂੰ ਜਿਸ ਤੁਸੀਂ ਵੱਡੇ ਲੈਵਲ ਤੇ, ਵੱਡੇ ਸਕੇਲ ਤੇ ਵੀ ਬਣਾਓ, ਕਲਰਡ ਦੇ ਵਿੱਚ ਜਿਸ ਤਰ੍ਹਾਂ ਇੰਡੀਆ ਚ ਬਣੀਆਂ ਨੇ, ਉਹ ਹਮੇਸ਼ਾ ਆਡੀਅנס ਉਹਨੂੰ ਰੀਮੇਕ ਨੂੰ ਪਸੰਦ ਕਰਨਗੇ, ਕਦੀ ਹੋ ਨਹੀਂ ਸਕਦਾ ਕਿ ਉਹ ਨਾ ਚੱਲੇ। ਰਾਸ਼ਿਦ ਸਾਹਿਬ, ਇਹ ਇੱਕ ਫਿਲਮ ਆਈ ਸੀ ਵੈਸ਼ੀ ਜੱਟ ਦੇ ਨਾਂ ਤੋਂ, ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਕਾਸਮੀ ਸਾਹਿਬ ਦਾ ਅਫਸਾਨਾ ਸੀ ਗੰਡਾਸਾ, ਉਹਦੇ ਤੋਂ ਮਾਕੂਲ ਇੱਕ ਫਿਲਮ ਆਈ ਵੈਸ਼ੀ ਜੱਟ। ਵੈਸ਼ੀ ਜੱਟ ਦੇ ਵਿੱਚ ਅਖੀਰਲਾ ਸੀਨ ਇਹ ਹੁੰਦਾ ਹੈ ਕਿ ਜਿਹੜਾ ਗੰਡਾਸਾ ਹੁੰਦਾ ਹੈ ਉਹ ਨੱਪ ਦਿੱਤਾ ਜਾਂਦਾ, ਮਿੱਟੀ ਦੇ ਹੇਠ ਦੱਬ ਦਿੱਤਾ ਜਾਂਦਾ, ਬਿਲਕੁਲ ਕੱਢਿਆ ਜਾਂਦਾ ਜਨਾਬ, ਮੌਲਾ ਜੱਟ ਫਿਲਮ ਦੇ ਵਿੱਚ ਉਹਨੂੰ ਕੱਢਿਆ ਜਾਂਦਾ। ਉਹ ਉਸ ਤੋਂ ਬਾਅਦ ਐਸਾ ਨਿਕਲਿਆ ਗੰਡਾਸਾ, ਮੁੜ ਕਿਸੇ ਨੇ ਦੱਬਿਆ ਨਹੀਂ, ਨਾ ਦੱਬਣ ਦੀ ਕੋਸ਼ਿਸ਼ ਹੀ ਕੀਤੀ। ਉਹ ਫਿਰ ਗੰਡਾਸਾ ਵੀ ਉਹਨਾਂ ਦੀ ਜਿਹੜਾ ਰਾਸ਼ਿਦ ਸਾਹਿਬ, ਕਿਆ ਤੁਸੀਂ ਵਾਕਈ ਸਮਝਦੇ ਹੋ ਕਿ ਮੌਲਾ ਜੱਟ ਹੀ ਉਹ ਪਹਿਲੀ ਫਿਲਮ ਸੀ ਜਿਹਦੀ ਵਜ੍ਹਾ ਤੋਂ ਪੰਜਾਬੀ ਫਿਲਮ ਇੰਡਸਟਰੀ ਜਿਹੜੀ ਇਸ ਸਾਲ ਨੂੰ ਪਹੁੰਚੀ ਹੈ, ਜਾਂ ਉਹਦੇ ਕੋਈ ਹੋਰ ਵੀ ਕਾਰਨ, ਕੋਈ ਹੋਰ ਵਜੂਹਾਤ, ਕੋਈ ਹੋਰ ਰੀਜ਼ਨਸ ਵੀ ਹੈ ਨੇ? ਨਹੀਂ, ਮੇਰਾ ਖਿਆਲ ਹੈ ਕਿ ਇਹਦਾ ਕੋਈ ਫਿਲਮ ਜ਼ਾਤੀ ਤੌਰ ਤੇ ਇੱਕ ਇੰਡੀਵਿਜੂਅਲੀ ਇੱਕ ਫਿਲਮ ਜਾਂ ਫਿਲਮ ਬਣਾਉਣ ਵਾਲਾ ਜਿਹੜਾ ਹੈ, ਉਹ ਕਿਸੇ ਫਿਲਮ ਦਾ ਕਾਰਨ ਨਹੀਂ ਹੋ ਸਕਦਾ। ਟ੍ਰੈਂਡ ਸੀ ਉਹ ਸਾਡੇ ਸ਼ੁਰੂ ਤੋਂ ਹੋ ਗਿਆ ਸੀ ਕਿ ਲੋਕੀ ਮਤਲਬ ਜਦੋਂ ਵੀ ਇੱਕ ਚੀਜ਼ ਕਾਮਯਾਬ ਹੁੰਦੀ ਸੀ, ਕਿਸੇ ਤਰ੍ਹਾਂ ਦੀ ਵੀ ਫਿਲਮ, ਭਾਵੇਂ ਅਸੀਂ ਕਿਸੇ ਹੋਰ ਸਟੋਰੀ ਲੈ ਕੇ ਕਰੀਏ ਜਾਂ ਸਾਡੀ ਕੋਈ ਆਪਣੀ ਲੋਕਲ ਸਾਡਾ ਕੋਈ ਇਸ ਤਰ੍ਹਾਂ ਦਾ ਵਾਕਿਆ ਜਾਂ ਸਟੋਰੀ ਉਹਦੇ ਫਿਲਮ ਬਣਾਈਏ ਜੋ ਬਹੁਤ ਸਕਸੈਸਫੁਲ ਹੈ, ਬਹੁਤ ਹਿੱਟ ਹੈ, ਉਹਦਾ ਟ੍ਰੈਂਡ ਉਸ ਤਰ੍ਹਾਂ ਦਾ ਕਰਦੇ ਸੀ। ਤੇ ਕਿਉਂਕਿ ਇੱਕ ਜ਼ਮਾਨੇ 'ਚ ਆ ਕੇ ਇਸ ਏਰਾ 'ਚ ਬਣਾਉਣ ਵਾਲੇ, ਲਿਖਣ ਵਾਲਿਆਂ ਦੇ ਵਿੱਚ ਉਹ ਤਾਲੀਮ ਦੀ ਜਾਂ ਆਬਜ਼ਰਵੇਸ਼ਨ ਦੀ ਜਾਂ ਉਸ ਮੁਸ਼ਾਹਿਦੇ ਦੀ ਬਹੁਤ ਕਮੀ ਸੀ। ਤਾਂ ਉਹ ਸਮਝਦੀ ਸੀ ਕਿ ਇੱਕੋ ਹੀ ਚੀਜ਼ ਅਸੀਂ ਇਹਨੂੰ ਦੁਬਾਰਾ ਬਣਾ ਲਵਾਂਗੇ ਜਾਂ ਉਸੇ ਇਨਗਰੀਡੀਐਂਟ ਨੂੰ ਚਾਟ ਦੀ ਤਰ੍ਹਾਂ ਹੋਰ ਉਹਦੇ 'ਚ ਮਸਾਲਾ ਪਾ ਦਿਆਂਗੇ, ਕਦੀ ਮਿਊਜ਼ਿਕ ਪਾ ਦਿੱਤਾ, ਕਦੀ ਵਲਗੈਰਿਟੀ ਪਾ ਦਿੱਤੀ, ਕਦੀ ਐਕਸ਼ਨ ਇਤਨਾ ਜ਼ਿਆਦਾ ਮਤਲਬ ਦਿਖਾ ਦਿੱਤਾ, ਖੂਨ ਖਰਾਬਾ। ਇਹਦੇ ਨਾਲ ਸ਼ਾਇਦ ਫਿਲਮ ਜਿਹੜੀ ਹੈ, ਜਿਹੜੇ ਹੁਣ ਇੱਕ ਕਰਾਊਡ ਸੀ ਖਾਸ ਤੌਰ ਤੇ
ਸਾਡਾ ਆਮ ਬੰਦਾ ਜਿਹੜਾ ਸੀ ਉਹ ਸ਼ਾਇਦ ਉਹ ਮੁਤਾਸਿਰ ਹੁੰਦਾ ਸੀ ਉਸ ਕਿਸਮ ਦੀ। ਅਦਰਵਾਈਜ਼ ਪੰਜਾਬੀ ਫਿਲਮ ਹੋਵੇ ਜਾਂ ਈਵਨ ਇੰਡੀਆ ਦੀ ਆਮ ਫਿਲਮ, ਉਹਦੇ ਵਿੱਚ ਫਾਈਟ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਤੇ ਹੁੰਦੀਆਂ ਸਨ ਕਲਾਈਮੈਕਸ ਦੇ ਵਿੱਚ ਜਾਂ ਕਿਸੇ ਵਿੱਚ। ਉਹਦੀ ਵੀ ਆਪਣੀ ਇੱਕ ਜ਼ਰੂਰਤ ਸੀ। ਕਈ ਲੋਕ ਐਕਸ਼ਨ ਪਸੰਦ ਕਰਦੇ ਸਨ, ਜਵਾਨ ਬਨਾਂ ਨੂੰ ਅੱਛਾ ਲੱਗਦਾ ਸੀ, ਪਿੰਡਾਂ ਥਾਣਾ 'ਚ ਮਤਲਬ ਲੜਾਈ ਝਗੜੇ ਦੀ ਉਹ ਦੇਖਦੇ ਸੀ, ਉਹ ਬੜੇ ਇੰਪ੍ਰੈਸ ਹੁੰਦੇ ਸੀ, ਉਹਦੇ ਨਾਲ ਰਿਲੇਟ ਕਰਦੇ ਸੀ, ਭਾਵੇਂ ਲਾਲਾ ਸੁਧੀਰ ਹੋਵੇ, ਭਾਵੇਂ ਕੋਈ ਉਹ ਵੀ ਐਕਸ਼ਨ ਹੀਰੋ ਸੀ। ਲੇਕਿਨ ਐਂਡ ਤੇ ਆ ਕੇ ਉਹ ਇਤਨਾ ਮੋਨੋਟਨਸ ਹੋ ਗਿਆ ਕਿ ਫਿਲਮ ਅੱਛੀ ਵੀ ਕਈ ਵਾਰੀ ਬਣ ਜਾਂਦੀ ਸੀ। ਜਿਸ ਤਰ੍ਹਾਂ ਹੁਣ ਸ਼ੋਲੇ ਸੀ, ਇਜਾਜ਼ ਸਾਹਿਬ ਦੀ ਬਹੁਤ ਅੱਛੀ ਫਿਲਮ ਸੀ, ਉਹੀ ਕਾਸਟ ਸੀ, ਉਹੀ ਵਿਲਨ ਸਨ, ਉਹਦੇ ਸੁਲਤਾਨ ਰਾਏ ਸਾਹਿਬ ਦਾ ਹੋਣਾ ਵੀ ਜ਼ਰੂਰੀ ਹੁੰਦਾ ਸੀ। ਲੇਕਿਨ ਉਹਦੇ ਬਾਅਦ ਐਸਥੈਟਿਕਸ ਨੂੰ ਭੁੱਲ ਗਏ ਬਿਲਕੁਲ, ਤੇ ਉਹਨਾਂ ਨੇ ਬਸ ਸਿਰਫ ਰਾਹੀ ਸਾਹਿਬ ਨੂੰ ਰੱਖਿਆ, ਤੇ ਉਹਦੇ ਵਿੱਚ 3-4 ਗਾਣੇ ਰੱਖੇ ਮੈਡਮ ਦੇ, ਉਹਦੇ ਚ ਹੀਰੋਇਨ ਨੇ ਆ ਕੇ ਡਾਂਸ ਮੁਜਰਾ ਨੂਮਾ ਕਰ ਜਾਣੇ। ਉਹਦੇ ਬਾਅਦ ਫਿਲਮ ਦੇ ਵਿੱਚ ਉਹਨਾਂ ਦੀ ਕੋਈ ਰੈਲੇਵੈਂਸ ਜਾਂ ਕਲਚਰ ਜਾਂ ਕਿਸੇ ਕ੍ਰੀਏਟੀਵਿਟੀ ਨਾਲ ਉਹਦਾ ਤਾਲੁਕ ਟੁੱਟਦਾ ਗਿਆ। ਲੇਕਿਨ ਇਸ ਸਭ ਦੇ ਬਾਵਜੂਦ ਵੀ ਸਭ ਤੋਂ ਬੜੀ ਗੱਲ ਹੈ ਕਿ ਬਦਨੀਅਤੀ ਤੇ ਜਿਹੜੀ ਹੈ ਨਾ ਸਿਆਸਤ, ਇਹ ਚੀਜ਼ਾਂ ਸਨ, ਤੇ ਨਲਾਇਕੀ ਉਹਨੇ ਖਤਮ ਕੀਤਾ। ਬਾਕੀ ਤੇ ਦੇਖੋ ਨਾ ਆਖਿਰ ਤੱਕ ਹੁਣ ਜਿਹੜੀਆਂ ਜਿਸ ਵੇਲੇ ਸਾਡੀ ਲਾਸਟ ਫਿਲਮ ਆਈ ਹੈ ਚੂੜੀਆਂ, ਤੇ ਉਹਦੇ ਬਾਅਦ ਮਜਾਜਨ, ਇਹ ਸਭ ਹਿੱਟ ਸਨ। ਹੁਣ ਕਿਸੇ ਨੇ ਰੋਕਿਆ ਤੇ ਨਹੀਂ ਕਿ ਤੁਸੀਂ ਇਹੋ ਜਿਹੀ ਫਿਲਮ ਨਾ ਬਣਾਓ। ਹਰ ਬੰਦਾ ਦੇਖਣ ਗਿਆ ਚੂੜੀਆਂ, ਜਿਹੜਾ ਬੰਦਾ ਅੰਗਰੇਜ਼ੀ ਫਿਲਮ ਦੇਖਦਾ ਸੀ ਉਹ ਉਰਦੂ ਦੇਖਦਾ ਸੀ, ਇੰਡੀਅਨ ਦੇਖਦਾ। ਚੂੜੀਆਂ ਹੋ ਗਈ, ਮਜਾਜਨ ਹੋ ਗਈ, ਜ਼ਿੱਲੇ ਸ਼ਾਹ ਹੋ ਗਈ, ਈਵਨ ਇਹ ਜਿਹੜੀ ਸਾਡੀ ਮੁਹੱਬਤਾਂ ਸੱਚੀਆਂ ਲੇਟੈਸਟ ਜਿਹੜੀ ਤੁਸੀਂ ਉਹਨੂੰ ਪੰਜਾਬੀ ਫਿਲਮ ਕਹਿ ਸਕਦੇ ਹੋ, ਇੱਥੋਂ ਤੱਕ ਅਸੀਂ ਮਿਊਜ਼ਿਕ ਸੋਹਣਾ ਬਣਾਉਣ ਦੇ ਸਾਂ ਔਰ ਫਿਲਮ ਵੀ ਠੀਕ ਹੀ ਬਣਾ ਰਹੇ ਸਾਂ। ਲੇਕਿਨ ਬਹੁਤ ਹੀ ਬੁਰਾ ਡਿਕਲਾਈਨ ਜਿਹੜਾ ਪੰਜਾਬੀ ਸਿਨੇਮਾ ਦੇ ਵਿੱਚ ਆਇਆ, ਉਹਨੇ ਸੋਸਾਇਟੀ ਨੂੰ ਵੀ ਬੜਾ ਖੋਖਲਾ ਜਿਹਾ ਕਰ ਦਿੱਤਾ। ਅੱਛਾ, ਜਿਹੜਾ ਫੇਕ ਕਲਚਰ ਅਸੀਂ ਆਪਣੇ ਸਿਨੇਮਾ 'ਚ ਵਿਖਾਉਂਦੇ ਰਹੇ ਹਾਂ, ਕਿਆ ਇਹ ਵਾਕਈ ਪੰਜਾਬ ਦਾ ਕਲਚਰ ਹੈ? ਵੀ ਕਦੀ ਤੁਸੀਂ ਕਿਸੇ ਨੂੰ ਗੰਡਾਸਾ ਵੇਖ ਕੇ ਬੜਕਾ ਮਾਰਦੇ ਆ ਜਾਂ ਕਿਸੇ ਨੂੰ ਪੈਲੀ ਦੇ ਵਿੱਚ ਫਸਲਾਂ ਤਬਾਹ ਕਰਦੇ ਆ ਕਿਸੇ ਖਤੂਨ ਨੂੰ ਪੰਜਾਬ 'ਚ ਵੇਖਿਆ? ਹਾਂ, ਉਹ ਬਹੁਤ ਮਤਲਬ ਉਹਨੂੰ ਥੋੜਾ ਥੋੜਾ ਕਰਦੇ ਨਾ, ਉਹ ਮਤਲਬ ਉਹ ਬਹੁਤ ਹੀ ਉਹਨਾਂ ਨੇ ਲੈ ਗਏ। ਮੈਂ ਕੋਈ 2 ਦਿਨ ਪਹਿਲੇ ਉਹੀ ਫਿਲਮ ਇੱਕ ਹੋਰ ਦੇਖ ਰਿਹਾ ਸੀ ਜਿਹੜੀ ਬੜੀ ਹਿੱਟ ਸੀ 80-81 ਦੀ, ਜਿਹੜੀ 4-5 ਮੇਨ ਫਿਲਮਾਂ ਰਾਈ ਸਾਹਿਬ ਦੀਆਂ, ਅੰਜੁਮਨ ਦੀ, ਉਹਨਾਂ ਚੋਂ ਇੱਕ ਮੈਂ ਫਿਲਮ ਦੇਖ ਰਿਹਾ ਸੀ, ਤੇ ਉਹਦੇ ਵਿੱਚ ਵੀ ਉਹੀ ਹਰ ਚੀਜ਼ ਉਹੀ ਸੀ ਕਿ ਜ਼ਿੰਮੇਦਾਰ ਹੈ, ਉਹਦੇ ਉੱਤੇ ਕੋਈ ਕਾਨੂੰਨ ਨਹੀਂ, ਉਹ ਜਿੱਥੇ ਮਰਜ਼ੀ ਫਿਰ ਰਿਹਾ ਹੈ, ਅਗਵਾ ਵੀ ਕਰ ਰਿਹਾ, ਰੇਪ ਕਰ ਰਿਹਾ ਹੈ, ਤੇ ਲੁੱਟ ਰਿਹਾ ਹੈ, ਤੇ ਅੱਗਾਂ ਲਾ ਰਿਹਾ ਹੈ, ਤੇ ਫਲਾਣਾ, ਤੇ ਇੱਕ ਅਜੀਬ ਜੇ ਗੈਟਅਪ ਨੇ, ਅਜੀਬ ਜੇ ਕੱਪੜੇ ਨੇ, ਜੋ ਕਿ ਪੋਸੀਬਲ ਹੀ ਨਹੀਂ ਦੁਨੀਆ 'ਚ ਕਿਸੇ ਜਗ੍ਹਾ। ਥੋੜਾ ਬਹੁਤਾ ਤੁਸੀਂ ਕਰਦੇ ਹੋ, ਗਲੈਮਰ ਵੀ ਹੁੰਦਾ ਹੈ, ਮੇਕਅਪ ਵੀ ਹੁੰਦਾ ਹੈ, ਸਭ ਕੁਝ ਹੁੰਦਾ, ਲੇਕਿਨ ਉਸ ਕਿਸਮ ਦਾ ਜਿਹੜਾ ਹੈ ਕਿ ਬਿਲਕੁਲ ਹੀ ਇੱਕ ਹੁੰਦਾ ਮੇਕ ਬਿਲੀਵ, ਇਹ ਬਿਲਕੁਲ ਹੀ ਮਤਲਬ ਨਾਕਾਬਲੇ ਕਿਸੇ ਵਾਸਤੇ ਯਕੀਨ ਉਹ ਚੀਜ਼ਾਂ ਕਰ ਦਿੰਦੇ ਨੇ। ਉਹ ਇੱਕ ਤਬਕਾ ਸ਼ਾਇਦ ਹੋਏਗਾ ਜਿਹੜਾ ਬਿਲਕੁਲ ਆਖਰੀ ਵਕਤ ਤੱਕ ਸ਼ਾਇਦ ਉਹਨਾਂ ਨੇ ਇੰਜੋਏ ਕੀਤਾ ਹੋਇਆ, ਲੇਕਿਨ ਫਿਰ ਲੋਕੀ ਛੱਡ ਗਏ। ਲੋਕਾਂ ਨੂੰ ਹੁਣ ਬਹੁਤ ਮੈਚੁਰਿਟੀ ਆ ਗਈ, ਲੋਕਾਂ ਦੇ ਟੇਸਟ ਡਿਵੈਲਪ ਹੋ ਗਏ, ਉਹਨੂੰ ਹਰ ਵੇਲੇ ਉਹ ਬਦਮਾਸ਼ ਯਾਨੀ ਪੰਜਾਬੀ ਸਿਨੇਮਾ ਤੁਸੀਂ ਸਮਝਦੇ ਹੋ ਕਿ ਵਕਤ ਦੇ ਨਾਲ ਨਾਲ ਇਵੋਲਵ ਨਹੀਂ ਕੀਤਾ ਜਿੰਨੀ ਤੇਜ਼ੀ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਸਿਨੇਮਾ ਇਵੋਲਵ ਕੀਤਾ। ਪਾਕਿਸਤਾਨ ਦੇ ਵਿੱਚ ਲਾਲੀਵੁੱਡ ਜਿਹੜਾ ਉਹ ਭਾਵੇਂ ਪੰਜਾਬੀ ਹੋਵੇ ਭਾਵੇਂ ਉਰਦੂ ਹੋਵੇ, ਦੋਵਾਂ ਪੱਖੋਂ ਕਿਤੇ ਬਹੁਤ ਹੀ ਪਿੱਛੇ ਰਹਿ ਗਿਆ। ਅੱਛਾ, ਦੂਜੇ ਪਾਸੇ ਸਾਡੇ ਕੋਲ ਮਿਸਾਲ ਹੈ ਚੜ੍ਹਦੇ ਪੰਜਾਬ ਦੀ, ਇੰਡੀਅਨ ਪੰਜਾਬ ਦੇ ਵਿੱਚ ਸਾਡੇ ਕੋਲ ਅੰਗਰੇਜ਼ ਵਰਗੀ ਫਿਲਮ ਆਉਂਦੀ ਹੈ, ਸਾਡੇ ਕੋਲ ਰੱਬ ਦਾ ਰੇਡੀਓ ਵਰਗੀ ਫਿਲਮ ਆਉਂਦੀ ਹੈ, ਸੱਜਣ ਸਿੰਘ ਰੰਗਰੂਟ ਵਰਗੀ ਫਿਲਮ ਸਾਡੇ ਕੋਲ ਆਉਂਦੀ ਹੈ, ਤੇ ਪੰਜਾਬ 1984 ਸਾਡੇ ਕੋਲ ਆਉਂਦੀ ਹੈ। ਇਸ ਤਰ੍ਹਾਂ ਦੀਆਂ ਬਹੁਤ ਖੂਬਸੂਰਤ ਤੇ ਬਿਲਕੁਲ ਦਿਲ ਨੂੰ ਲੱਗ ਜਾਣ ਵਾਲੀਆਂ, ਛੂ ਜਾਣ ਵਾਲੀਆਂ ਫਿਲਮਾਂ ਸਾਡੇ ਸਾਹਮਣੇ ਆਉਂਦੀਆਂ ਨੇ। ਪਾਕਿਸਤਾਨ ਨੂੰ ਕਾਹਦਾ ਘਾਟ ਹੈ? ਮਤਲਬ ਇੱਕ ਤਾਂ ਸਾਡੇ ਕੋਲ ਲੈਂਡ ਬਹੁਤ ਜ਼ਿਆਦਾ ਹੈ ਪੰਜਾਬ ਦੇ ਹਵਾਲੇ ਨਾਲ, ਉਹਨਾਂ ਕੋਲ ਛੋਟਾ ਜਿਹਾ ਪੰਜਾਬ ਹੈ, ਸਾਡੇ ਕੋਲ ਵੱਡਾ ਹੈ। ਸਾਡੇ ਕੋਲ ਡਾਇਵਰਸਿਟੀ ਬਹੁਤੀ ਹੈ, ਬਹੁਤੇ ਲਹਿਜੇ ਨੇ, ਬਹੁਤੇ ਦਰਿਆ ਨੇ, ਬਹੁਤੇ ਲੋਕ ਵੀ ਨੇ, ਮਿਊਜ਼ਿਕ ਬਹੁਤ ਰਿਚ ਹੈ, ਕਾਮੇਡੀ ਬਹੁਤ ਰਿਚ ਹੈ, ਤੇ ਇੱਕ ਹਲਕੀ ਫੁਲਕੀ ਲੋ ਬਜਟ ਫਿਲਮ ਜਿਹਨੂੰ ਅਸੀਂ ਇੰਡੀ ਫਿਲਮ ਕਹਿ ਦਿੰਦੇ ਹਾਂ ਅੱਜ ਕੱਲ੍ਹ ਦੇ ਜਦੀਦ ਟਰਮੀਨੋਲੋਜੀ ਦੇ ਵਿੱਚ, ਉਹ ਕਿਉਂ ਨਹੀਂ ਬਣ ਸਕਦੀ ਪਾਕਿਸਤਾਨ ਦੇ ਵਿੱਚ? ਕਿਉਂਕਿ ਇਹਦੀ ਬੜੀ ਭੁੱਖ ਹੈ ਪਾਕਿਸਤਾਨ ਦੇ ਵਿੱਚ ਇਸ ਟਾਈਮ। ਇੰਡੀਅਨ ਫਿਲਮਾਂ ਲੋਕੀ YouTube ਤੋਂ ਹਰ ਜਗ੍ਹਾ ਵੇਖ ਰਹੇ ਨੇ। ਅਲੀ, ਉਹ ਬੜੀ ਗੱਲ ਲੰਬੀ ਹੋ ਜਾਂਦੀ ਹੈ। ਐਕਚੁਅਲੀ ਅਸੀਂ ਸਮਝਿਆ ਕਿ ਪੰਜਾਬੀ ਸਿਨੇਮਾ ਜਿਹੜਾ ਹੈ ਉਹ ਇੱਕ ਅਲੱਗਾ ਹੀ ਜੌਨਰਾ ਹੈ, ਕਿਉਂਕਿ ਦੇਖੋ ਨਾ ਪੰਜਾਬੀ ਸਿਨੇਮਾ ਅਸੀਂ ਜੌਨਰਾ ਇੱਕ ਅਲੱਗਾ ਬਣਾਤਾ, ਹਾਲਾਂਕਿ ਇੱਕ ਜ਼ੁਬਾਨ ਜਾਂ ਬੋਲੀ ਸੀ ਹੈ ਇੱਕ ਇਲਾਕੇ ਦੀ, ਉਹਦਾ ਕਲਚਰ, ਉੱਥੇ ਵੀ ਮਹਜ਼ਬ ਲੋਕ ਨੇ, ਉੱਥੇ ਵੀ ਕੁੜੀਆਂ ਕਾਲਜ ਸਕੂਲ 'ਚ ਪੜ੍ਹਦੀਆਂ ਨੇ, ਉੱਥੇ ਪਿੰਡਾਂ ਵਿੱਚ ਵੀ ਔਰਤਾਂ ਕੰਮ ਵੀ ਕਰਦੀਆਂ ਨੇ, ਖੇਤਾਂ ਵਿੱਚ ਵੀ ਕੰਮ ਕਰਦੀਆਂ ਨੇ, ਸਭ ਕੁਛ ਕਲਚਰ ਹੈ ਉਹਨਾਂ ਦੀ, ਪੁਰਾਣੇ ਵੀ ਰੀਤ ਰਿਵਾਜ ਨੇ, ਉੱਥੇ ਵੀ ਸੰਮੀ ਵੀ ਹੈ, ਲੁੱਡੀ ਵੀ ਹੈ, ਝੂਮਰ ਵੀ ਹੈ, ਡਾਂਸ ਵੀ ਹੈ, ਹਰ ਚੀਜ਼ ਹੈ। ਲੇਕਿਨ ਇਹ ਜਿਹੜਾ ਸੀ ਨਾ ਕਿ ਬਸ ਬੜਕਾ ਹੀ ਮਾਰਨਾ, ਫਲਾਣਾ ਕਰਨਾ, ਉਹ ਵੀ ਜਿਹੜਾ ਸੀ ਅੱਛਾ ਇੱਕ ਮਤਲਬ ਤਕਰੀਬਨ ਜਿਹੜਾ ਜਿਹਦਾ ਤੁਸੀਂ ਥੋੜਾ ਬਹੁਤਾ ਜਿਹਨੂੰ ਹਜ਼ਮ ਕਰ ਸਕਦੇ ਹੋ, ਮਦਰ ਸ਼ਾਹ ਦਾ ਜ਼ਮਾਨਾ, ਸਾਵਨ ਦਾ ਜ਼ਮਾਨਾ, ਅਕਮਲ ਦਾ ਜ਼ਮਾਨਾ, ਉਹ ਵੀ ਅਸੀਂ ਛੱਡ ਗਏ। ਅਸੀਂ ਬਿਲਕੁਲ ਇੱਕ ਜੌਨਰਾ ਅਜੀਬ ਜਿਹਾ ਬਣਾਤਾ। ਪੂਰੀ ਇੰਡਸਟਰੀ ਅਸੀਂ 2-1 ਬੰਦਿਆਂ ਤੇ ਉੱਤੇ ਬੇਸ ਕਰ ਦਿੰਦੇ ਹਾਂ, ਭਾਵੇਂ ਸੁਲਤਾਨ ਰਾਹੀ ਹੋਵੇ, ਭਾਵੇਂ ਸ਼ਾਨ ਤੇ ਮੁਹੰਮਦ ਰਾਣਾ ਹੋਵੇ,
ਉਹਦੇ ਉੱਤੇ ਅਸੀਂ ਕਰਕੇ ਜੌਨਰਾ ਬਣਾਤਾ। ਹੁਣ ਜਿਸ ਤਰ੍ਹਾਂ ਤੁਸੀਂ ਕਹਿੰਦੇ ਈਸਟ ਪੰਜਾਬ 'ਚ ਵੀ ਕਿਸੇ ਜ਼ਮਾਨੇ ਸਾਡੇ ਵਰਗੀਆਂ ਥੋੜੀ ਬਹੁਤੀਆਂ ਫਿਲਮਾਂ ਬਣਦੀਆਂ ਸੀ, ਦੋ ਲੱਛੀਆਂ ਤੇ ਭੰਗੜਾ ਤੇ ਫਲਾਣਾ, ਜੱਟ ਦਾ ਵੈਰ ਤੇ ਅੱਥ ਦਾ ਵੈਰ ਤੇ ਅਥਰਾ ਤੇ ਫਲਾਣਾ। ਲੇਕਿਨ ਬਾਅਦ 'ਚ ਉਹ ਜਦੋਂ ਨਿਕਲੇ ਨੇ ਪੰਜਾਬ ਤੋਂ ਤਾਂ ਉਹਨਾਂ ਬਾਹਰ ਤੱਕ ਵੀ ਸ਼ੂਟਿੰਗਸ ਕੀਤੀਆਂ ਨੇ, ਪੂਰੇ ਮੁਲਕ ਦੇ ਵਿੱਚ ਜਾਂਦੇ ਨੇ। ਤੇ ਉਹ ਜ਼ੁਬਾਨ ਦਾ ਹੀ ਸਿਰਫ ਹੈ ਨਾ ਕਿ ਜ਼ੁਬਾਨ ਮੁਲਕ ਤੁਸੀਂ ਆਪਣੇ ਇਹ ਨਹੀਂ ਹੋ ਸਕਦਾ ਕਿ ਪੰਜਾਬੀ ਫਿਲਮ ਦੇ ਵਿੱਚ ਬੰਦਾ ਕਰਾਚੀ ਜਾ ਰਿਹਾ ਹੋ ਜਾਂ ਕਰਾਚੀ 'ਚ ਰਹਿ ਰਿਹਾ ਹੋ ਜਾਂ ਇਸਲਾਮਾਬਾਦ ਰਹਿ ਰਿਹਾ ਹੋ ਜਾਂ ਮਰੀ 'ਚ ਰਹਿ ਰਿਹਾ ਹੋਵੇ। ਸਾਰਾ ਜ਼ਰੂਰੀ ਤੇ ਨਹੀਂ ਕਿ ਤੁਸੀਂ ਸਟੂਡੀਓ ਦੀ ਚਾਰ ਦੀਵਾਰੀ ਦੇ ਵਿੱਚ ਹੀ ਜਾਂ ਬਸ ਉਹੀ ਦਿਖਾਣਾ ਹੈ ਬਦਮਾਸ਼ ਹੈ ਤੇ ਮੁਜਰਾ ਹੈ ਤੇ ਜ਼ਾਲਿਮ ਜਾਗੀਰਦਾਰ ਹੈ ਫਲਾਣਾ। ਉਹ ਜੌਨਰਾ ਬਣਾਤਾ। ਉਹਦੇ ਵਿੱਚ ਫਿਰ ਅਸੀਂ ਇੰਨੇ ਕਲਾਊਡ ਹੋ ਗਏ ਕਿ ਉਹਦੇ 'ਚ ਅਸੀਂ ਜਿਹੜੇ ਨਵੇਂ ਵੀ ਆਏ ਨੇ ਬੱਚੇ ਪੜ੍ਹੇ ਲਿਖੇ ਵੀ, ਮਤਲਬ ਸ਼ਾਨ ਵਰਗੇ ਜਿਹੜੇ ਅਮਰੀਕਾ ਤੋਂ ਪੜ੍ਹ ਗਏ, ਉਹ ਵੀ ਉਹਨਾਂ ਨੇ ਇਤਨੀ ਲਾਊਡਨੈਸ ਕਰਤੀ ਕਿ ਉਹ ਪੁਰਾਣਿਆਂ ਨੂੰ ਵੀ ਪਿੱਛੇ ਛੱਡ ਗਏ। ਉਸ ਵਾਰ ਕਰਕੇ ਅਸੀਂ ਉਸ ਚੀਜ਼ ਤੋਂ ਨਿਕਲੇ। ਉਹੀ ਡਾਊਨਫਾਲ ਹੈ ਕਿ ਹੁਣ ਉਹ ਬੰਦੇ ਜਿਹੜੇ ਆਮ ਬੱਚੇ ਨੇ ਸਾਡੇ ਘਰਾਂ ਦੇ ਜਾਂ ਤੁਹਾਡੇ ਉਮਰ ਦੇ ਬੰਦੇ ਨੇ ਜਾਂ ਤੁਹਾਡੇ ਕੋਲ ਛੋਟੇ ਨੇ ਜਿਹੜੇ ਅੱਛੇ ਪੜ੍ਹੇ ਲਿਖੇ ਨੇ, ਫਿਲਮ ਮੇਕਿੰਗ ਪੜ੍ਹ ਕੇ ਆਉਂਦੇ ਨੇ, ਸਮਝ ਕੇ ਆਉਂਦੇ ਨੇ, ਉਹ ਰਿਲੇਟ ਹੀ ਨਹੀਂ ਕਰ ਸਕਦੇ ਉਸ ਜੌਨਰਾ ਦੇ ਨਾਲ। ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਇਹ ਕਿਸ ਤਰ੍ਹਾਂ ਅੱਜ ਕੱਲ੍ਹ ਦੇ ਦੌਰ 'ਚ ਇਸ ਤਰ੍ਹਾਂ ਦੀ ਕੋਈ ਦੁਨੀਆ 'ਚ ਹੋ ਸਕਦੀ ਹੈ ਚੀਜ਼। ਅੱਛਾ, ਲਾਲੀਵੁੱਡ ਜਿਹੜਾ ਦੁਨੀਆ ਦੇ ਸਾਰੇ ਜਿੰਨੀਆਂ ਵੀ ਫਿਲਮ ਇੰਡਸਟਰੀਜ਼ ਨੇ ਸਾਰੀਆਂ ਬੜੀਆਂ ਮੈਲੋਡਰਾਮੈਟਿਕ ਵੀ ਹੁੰਦੀਆਂ ਨੇ, ਹਰ ਤਰ੍ਹਾਂ ਦਾ ਜੌਨਰਾ ਵੀ ਬਣਦਾ। ਲੇਕਿਨ ਸਾਡੇ ਕੋਲ ਵੀ ਇੱਕ ਖਾਸ ਫਲੇਵਰ ਹੈ ਵੇ। ਜਿਵੇਂ ਅਸੀਂ ਅਕਸਰ ਕਿਤੇ ਪਾਰਟੀ 'ਚ ਮਿਲ ਲਈਏ, ਕਿਸੇ ਜਗ੍ਹਾ ਮਿਲੀਏ ਤੇ ਗੁਫ਼ਤਗੂ ਕਰਨੇ ਆ, ਜਿਵੇਂ ਉਰਦੂ 'ਚ ਅਸੀਂ ਕਹਿੰਦੇ ਆ ਕਹਾਂ ਸੇ ਆਏ ਝੁਮਕੇ ਕਿਸਨੇ ਦਿਏ ਇਹ ਝੁਮਕੇ, ਇੱਕ ਉਹ ਤਰੀਕਾ ਹੈ। ਪੰਜਾਬੀ 'ਚ ਵੀ ਇਸ ਤਰ੍ਹਾਂ ਦਾ ਹੈ ਵੇ। ਉਹ ਜੇ ਆਪਣੇ ਵੇਖਣ हेलो हेलो मेरी अली। आवाज ਤੁਹਾਡੇ ਤੱਕ हाँ मेरी आवाज ਤੁਹਾਡੇ ਤੱਕ पहुंच रही है? नहीं, जी आवाज मेरी कट आवाज रही है। ਤੁਹਾਡੇ ਤੱਕ पहुंच रही है? ਹੁਣ ਆ ਰਹੀ ਹੈ ਜੀ। ਹਾਂਜੀ ਹਾਂਜੀ, ਉਹ ਇੱਕ ਜਿਹੜਾ ਮੈਲੋਡਰਾਮੈਟਿਕ ਤਰੀਕਾ ਸੀ ਪੰਜਾਬੀ ਹੀਰੋਇਨਸ ਦਾ, ਉਹਨੂੰ ਅਗਰ ਰੀਕਾਲ ਕਰੀਏ ਤਾਂ ਤੁਹਾਡੇ ਜ਼ਿਹਨ 'ਚ ਕੀ ਆਉਂਦਾ? ਕਿਹੜੇ ਡਾਇਲੌਗਸ ਆਉਂਦੇ ਨੇ? ਮੈਂ ਹੁਣ ਸਾਰੇ ਨਹੀਂ ਦੱਸ ਸਕਦਾ, ਉਹ ਬੜੇ ਅਜੀਬ ਨੇ ਜਿਹੜੇ ਡਾਇਲੌਗਸ ਨੇ। ਕਿਸ ਦੌਰ ਦੇ ਤੁਹਾਨੂੰ ਦੱਸਾਂ ਮੈਂ? ਹੈਲੋ ਜੀ ਜੀ ਬੋਲੋ ਬੋਲੋ। ਕਿ ਕਿਸ ਦੌਰ ਦੇ ਦੱਸਾਂ? ਦੱਸੋ ਜਿਹੜਾ ਵੀ ਤੁਹਾਡੇ ਜ਼ਿਹਨ 'ਚ ਆ ਰਿਹਾ ਤੁਸੀਂ ਦੱਸ ਦਿਓ। ਅੱਛਾ, ਬੜਾ ਬੜਾ ਫਨੀ ਹੁੰਦਾ ਸੀ। ਮਤਲਬ ਹੁਣ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਨਾ ਕਿ ਯੰਗਸਟਰ ਉਹ ਰਿਲੇਟ ਨਹੀਂ ਕਰਨਗੇ, ਉਹਦਾ ਐਡਾ ਮਜ਼ਾਕ ਬਣ ਜਾਏਗਾ, ਉਹ ਬਿਲਕੁਲ ਹੀ ਇੱਕ ਲਤੀਫਾ ਬਣ ਜਾਂਦਾ ਹੈ। ਤੁਸੀਂ ਦੇਖੋ ਇੱਕ ਫਿਲਮ ਹੈ, ਉਹਦੇ 'ਚ ਅੰਜੁਮਨ ਹੈ ਤੇ ਗੋਰੀ ਹੈ ਤੇ ਆਪਣਾ ਰਾਹੀ ਸਾਹਿਬ ਕਾਲਜ 'ਚ ਪੜ੍ਹ ਰਹੇ ਨੇ, BA ਦੇ ਸਟੂਡੈਂਟ ਨੇ। ਰਾਹੀ ਸਾਹਿਬ ਨੇ ਪੈਂਟ ਪਾਈ ਹੈ, ਗੋਰੀ ਆਂਦੀ ਹੈ ਭੈਣ ਦੇ ਕੋਲ, ਉਹ ਅੰਜੁਮਨ ਅੱਗੋਂ ਕਹਿੰਦੀ ਹੈ ਕਿ ਇਹ ਤੇਰੇ ਉਹ ਨੇ। ਅੱਛਾ, ਉਹ ਚਲਾ ਜਾਂਦਾ ਹੈ, ਉਹਦਾ ਤਾਰਫ ਹੋ ਜਾਂਦਾ, ਮਿਲ ਕੇ ਉਹਦੇ ਨਾਲ ਕਹਿੰਦੀ ਹੈ ਭਾਈ ਜਾਨ ਦੀ ਚੈਸਟ ਕਿੰਨੀ ਸੋਹਣੀ ਹੈ, ਭਾਜੀ ਦੀ ਚੁਆਇਸ ਕਿੰਨੀ ਚੰਗੀ ਹੈ। ਤੇ ਇਸ ਕਰ ਇਹ ਲਤੀਫੇ ਬਣ ਗਏ ਸਾਰੇ। ਈਵਨ ਜਿਹੜੀ ਗੈਰਤ ਇੱਜ਼ਤ ਦੇ ਹੁੰਦੇ ਸਨ ਡਾਇਲੌਗ, ਉਹ ਵੀ ਅਜੀਬੋ ਗਰੀਬ ਹੁੰਦੇ ਸਨ ਕਿ ਉਹ ਉਹਦੇ ਨਾਲ ਲੱਗਦਾ ਸੀ ਕਿ ਉਹ ਜਿਹੜਾ ਬੰਦਾ ਜਿਹਨੇ ਲਿਖੇ ਨੇ ਉਹ ਨਾ ਤੇ ਕਦੀ ਕਾਲਜ ਗਿਆ ਹੈ, ਨਾ ਕਿਸੇ ਕਦੀ ਕਲੱਬ ਗਿਆ ਹੈ, ਨਾ ਫਲਾਣਾ। ਉਹ ਚੀਜ਼ਾਂ ਆਪਣੀ ਮਤਲਬ ਤੁਸੀਂ ਆਪ ਸੋਚੋ ਤੁਸੀਂ ਕਿ ਜਿਹੜੀ ਧੀ ਰਾਣੀ ਦੇ ਵਿੱਚ ਉਹ ਜਿਸ ਤਰ੍ਹਾਂ ਡਿਸਕੋ ਡਾਂਸਰ ਵਾਲਾ ਗਾਣਾ ਸੀ, ਉਹ ਡਿਸਕੋ ਵਾਲਾ ਕੀ ਸੀ, ਉਹ ਡਿਸਕੋ ਹੀ ਪਿਆਰ ਮੇਰਾ, ਡਿਸਕੋ ਦਿਲਦਾਰ ਮੇਰਾ, ਮੈਂ ਹੋਈ ਡਿਸਕੋ ਦੀਵਾਨੀ। ਉਹਦੇ ਚ ਨੀਲੋ ਬੇਗਮ ਸਾਰੀਆਂ ਉਹਦੀਆਂ ਜਿਹੜੀਆਂ ਬੇਟੀਆਂ ਬਣੀਆਂ ਸਨ, ਨਾਜ਼ਲੀ ਤੇ ਆਪਣੀ ਸ਼ਾਇਦ ਆਮਿਨੀ ਸਭ, ਜੋ ਡਾਂਸ ਸੀ ਉਹ ਚੀਜ਼ ਸੀ, ਉਹ ਮਤਲਬ ਸਿਰਫ ਹੱਸਦੇ ਸੀ ਲੋਕੀ, ਉਸ ਦੇਖਦੇ ਜ਼ਰੂਰ ਸੀ, ਉਹ ਇੰਜੋਏ ਉਹਨੂੰ ਇਸ ਕਰਕੇ ਜਾਂਦੇ ਸੀ ਕਿ ਉਹ ਲੱਗਦਾ ਸੀ ਕਿ ਕਾਮਿਕ ਹੋ ਰਿਹਾ ਹੈ। ਅੱਛਾ ਰਾਸ਼ਿਦ ਸਾਹਿਬ, ਜਿਵੇਂ ਸਾਡੇ ਕੋਲ ਬਹੁਤ ਹੀ ਰਿਚ ਮਿਊਜ਼ਿਕ ਰਿਹਾ ਹੈ, ਭਾਵੇਂ ਉਹ ਫੋਕ ਹੋਵੇ, ਕਲਾਸਿਕ ਹੋਵੇ ਤੇ ਭਾਵੇਂ ਫਿਲਮੀ ਮੌਸੀਕੀ ਹੋਵੇ, ਜਦੋਂ ਸਾਡੇ ਕੋਲ ਗਾਣੇ ਰੇਸ਼ਮ ਦਾ ਲਾਚਾ ਲੱਕ ਵੇ, ਕਹਿੰਦੇ ਨੇ ਨੈਣਾ, ਮੁੰਡਿਆ ਸਿਆਲਕੋਟੀਆ, ਇਸ ਤਰ੍ਹਾਂ ਦੇ ਖੂਬਸੂਰਤ ਗਾਣੇ ਵੀ ਆਏ ਨੇ, ਫਿਰ ਕੀ ਲੋੜ ਸੀ ਮੈਡਮ ਨੂਰ ਜਹਾਂ ਨੂੰ ਵੀ ਕੁਝ ਇਸ ਤਰ੍ਹਾਂ ਦੇ ਗਾਣੇ ਗਾਣੇ, ਚੁਪਾਂਗੀ ਚੁਪਾਂਗੀ ਅੰਬ ਲੰਗੜਾ ਔਰ ਇਸ ਤਰ੍ਹਾਂ ਦੇ ਗਾਣੇ ਜਿਹੜੇ ਕਿ ਬਾਅਦ ਵਿੱਚ ਨਸੀਬੋ ਲਾਲ ਨੇ ਜਿਹਨੂੰ ਕਵਰ ਕੀਤਾ ਔਰ ਉਹਨੂੰ ਲੈ ਕੇ ਚੱਲਦੀਆਂ ਰਹੀਆਂ ਨੇ। ਬੜੀ ਅਫਸੋਸਨਾਕ ਗੱਲ ਹੈ। ਅੱਛਾ, ਜਿਹੜਾ ਕਿਹਾ ਜਾਂਦਾ ਕਿ ਜੀ ਆਵਾਮ ਇਹ ਮੰਗਦੀ ਏ, ਆਵਾਮ ਨੂੰ ਇਹ ਚਾਹੀਦਾ ਹੈ, ਆਵਾਮ ਦੀ ਚੈਸ ਹੈ, ਚੈਸ ਕਹਿ ਦਿੰਦੇ ਨੇ, ਉਹ ਕਿਆ ਵਾਕਈ ਆਵਾਮ ਦੀ ਚॉइस ਹੈ? ਤੁਸੀਂ ਦੇਖੋ ਨਾ, ਆਵਾਮ ਨੇ ਤਾਂ ਜਦੋਂ ਮੁਹੱਬਤਾਂ ਸੱਚੀਆਂ ਤੇ ਸੌਫਟ ਸੌਂਗ ਆਏ ਨੇ ਪੰਜਾਬੀ ਚ, ਕਿਤਨੇ ਸੌਫਟ ਸੌਂਗ ਸਨ ਜੀ, ਉਹ ਮਤਲਬ ਆਵਾਜ਼ਾਂ ਵੀ ਉਹਦੀਆਂ ਸੌਫਟ ਸਨ ਤੇ ਉਹਦਾ ਮਤਲਬ ਟਿਊਨ ਤੇ ਉਹਦਾ ਸਾਰੀ ਮੈਲੋਡੀ ਬੜੀ ਅੱਛੀ ਸੀ। ਉਹਦੇ ਬਾਅਦ ਸਾਡੀ ਜਿਹੜੀ ਇਹਦਾ ਆਇਆ ਲਾਈਆਂ ਲਾਈਆਂ, ਉਹ ਇੰਡੀਆ ਨੇ ਵੀ ਕਾਪੀ ਕੀਤਾ 10 ਵਾਰੀ ਉਹ ਗਾਣਾ, ਠੀਕ ਹੈ ਨਾ। ਤੇ ਮੈਡਮ ਦਾ ਮੈਂ ਤੁਹਾਨੂੰ ਦੱਸਣਾ, ਤੁਸੀਂ ਇਹ ਦੇਖੋ ਕਿ ਮੈਡਮ ਨੇ
ਪਹਿਲੀ ਜਦੋਂ ਬਿਲਕੁਲ 8-7 ਸਾਲ ਦੀ ਸੀ ਉੱਥੇ ਇੰਡੀਆ ਜਾ ਕੇ ਉਹਨੇ ਗਾਏ ਨੇ, ਉਹ ਜਿਹੜੀ ਪਹਿਲੀ ਫਿਲਮ ਉੱਥੇ ਬਣੀ ਸੀ ਨਾ, ਪੰਜਾਬੀ ਫਿਲਮ ਬੰਗਾਲ 'ਚ ਜਾ ਕੇ ਉਹਨਾਂ ਨੇ ਕਲਕੱਤਾ 'ਚ ਬਣਾਈ ਸੀ, ਪਿੰਡ ਦੀ ਕੁੜੀ, ਉਹਦੇ ਗਾਣੇ ਗਾਏ ਸੀ ਬਹੁਤ ਛੋਟੀ ਉਮਰ 7-8 ਸਾਲ ਦੀ ਉਮਰ ਦੇ। ਤੇ ਉਹਦੇ ਬਾਅਦ ਫਿਰ ਗੁਲ ਬਕੌਲੀ ਦੇ ਇੱਥੇ ਆ ਕੇ ਗਾਏ ਸ਼ਾਲਾ ਜਵਾਨੀਆਂ ਮਾਨੇ ਵਗੈਰਾ। ਲੇਕਿਨ ਉਹਦੇ ਬਾਅਦ ਉਹਨਾਂ ਨੇ ਸਿਰਫ ਆਪਣੀ ਇੱਕ ਫਿਲਮ 94 ਦੇ ਗਾਣੇ ਗਾਏ ਨੇ, ਠੀਕ ਹੈ, ਉਹਦੇ ਨੂਰਾਂ ਦੇ ਗਾਏ ਨੇ। ਉਹਦੇ ਬਾਅਦ ਉਹਨਾਂ ਨੇ ਕਦੀ ਪੰਜਾਬੀ ਗਾਣਾ ਨਹੀਂ ਗਾਇਆ ਸੀ। ਤੁਹਾਨੂੰ ਤੁਸੀਂ ਸ਼ਾਇਦ ਗੱਲ ਅਬਜ਼ਰਵ ਨਹੀਂ ਕੀਤੀ, ਉਹਨਾਂ ਨੇ ਕਦੀ ਨਹੀਂ ਗਾਇਆ ਸੀ। ਜਿਸ ਵੇਲੇ ਉਹਨਾਂ ਨੇ ਪਲੇਬੈਕ ਆਪਣੀ ਐਕਟਿੰਗ ਛੱਡੀ ਹੈ, ਪਲੇਬੈਕ ਗਾਣਾ ਸ਼ੁਰੂ ਕੀਤਾ ਦੂਸਰੀ ਐਕਟਰਸ ਵਾਸਤੇ, ਤੇ ਉਹ ਇੱਕ ਗਾਣਾ ਤੇ ਉਹਨਾਂ ਨੇ ਸਲਮਾ ਵਾਸਤੇ ਗਾਇਆ, ਜ਼ਿੰਦਗੀ ਹੈ ਕਿसी का इंतजार। ਉਹਦੇ ਬਾਅਦ ਮੌਸੀਕਾਰ 'ਚ ਗਾਇਆ ਉੱਥੇ ਜ਼ੁਬੈਦਾ ਖਾਨਮ, ਮਾਲਾ, ਨਜ਼ੀਰ ਬੇਗਮ, ਕੌਸਰ ਪਰਵੀਨ ਤੇ ਬੇਸ਼ੁਮਾਰ ਅੱਛੀ ਅੱਛੀ ਸਿੰਗਰਸ ਬਹੁਤ ਅੱਛੀ ਅੱਛੀ ਆਵਾਜ਼ਾਂ 'ਚ ਗਾ ਰਹੇ ਸੀ। ਤੇ ਜ਼ੁਬੈਦਾ ਖਾਨਮ ਦਾ ਤਾਂ ਜਵਾਬ ਹੀ ਨਹੀਂ ਸੀ ਉਸ ਵੇਲੇ, ਮਤਲਬ ਹਜ਼ਾਰਾਂ ਉਹਨਾਂ ਨੇ ਗਾਣੇ ਗਾਏ। ਉਹਦੇ ਬਾਅਦ ਫਿਰ ਇਹਨਾਂ ਨੇ ਆਪਣੇ ਜਿਹੜੇ ਸੀ, ਜਿਸ ਵੇਲੇ ਫਿਲਮ ਬਣੀ ਹੈ ਵਜ਼ੀਰ ਅਫਜ਼ਲ ਸਾਹਿਬ ਨੇ, ਦਿਲ ਦਾ ਜਾਨੀ ਬਣ ਰਹੀ ਹੈ 66-67 'ਚ, ਉਸ ਵੇਲੇ ਮੈਡਮ ਨੂੰ ਕਿਹਾ ਤੇ ਮਜਬੂਰ ਕਰਕੇ ਉਹਨਾਂ ਨੂੰ ਕਿਹਾ, ਤੇ ਉਹਨਾਂ ਨੇ ਬੜਾ ਹਾਈ, ਬੜੀ ਮੁਸ਼ਕਿਲ ਨਾਲ ਮੰਨੇ ਨੇ, ਤੇ ਬਹੁਤ ਪੈਸਿਆਂ ਦੇ ਉੱਤੇ ਉਹਨਾਂ ਨੇ ਇਹ ਗਾਣੇ ਜਦੋਂ ਗਾਏ, ਸਈਓ ਨੀ ਮੇਰਾ ਦਿਲ ਦਾ ਜਾਨੀ, ਔਰ ਉਹਦੀ ਜਿਹੜੇ ਸਾਰੇ ਗਾਣੇ। ਤੇ ਉਹਦੇ ਬਾਅਦ ਫਿਰ ਵਜ਼ੀਰ ਅਫਜ਼ਲ ਸਾਹਿਬ ਨੇ ਉਹਨਾਂ ਨੂੰ ਉਹ ਗਵਾਇਆ, ਕਹਿੰਦੇ ਨੇ ਨੈਣਾ ਰਾਗ ਦਰਬਾਰੀ ਦੇ ਵਿੱਚ। ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਆਈਆਂ ਨੇ, ਤੇ ਮੈਡਮ ਨੇ ਉਸ ਵੇਲੇ ਸ਼ੁਰੂ ਕੀਤਾ। ਅਸੀਂ ਸਮਝਦੇ ਹਾਂ ਸ਼ਾਇਦ 60s ਵੀ ਮੈਡਮ ਗਾ ਰਹੇ ਸੀ, ਜਦੋਂ 1965 ਦੀ ਜੰਗ ਹੋਈ ਉਸ ਵੇਲੇ ਮੈਡਮ ਸ਼ਾਇਦ ਪੰਜਾਬੀ ਗਾਣੇ ਗਾ ਰਹੇ ਸੀ। ਉਸ ਵੇਲੇ ਮੈਡਮ ਪੰਜਾਬੀ ਫਿਲਮਾਂ ਦੇ ਗਾਣੇ ਬਿਲਕੁਲ ਨਹੀਂ ਗਾ ਰਹੇ ਸੀ। ਮਾਲਾ, ਨਜ਼ੀਰ ਬੇਗਮ, ਆਇਰਨ ਪਰਵੀਨ, ਕੌਸਰ ਪਰਵੀਨ, ਸਾਰੇ ਇਹ ਹੋਰ ਗਾ ਰਹੇ ਸੀ। ਮੈਡਮ ਨੇ ਉਸ ਵੇਲੇ ਸ਼ੁਰੂ ਕੀਤਾ, ਅੱਛੇ ਅੱਛੇ ਗਾਣੇ ਗਾਏ ਨੇ, ਹਰ ਗਾਣਾ ਰਾਗ ਦੇ ਉੱਤੇ ਬੇਸ, ਖੂਬਸੂਰਤ ਟ੍ਰੈਜਡੀ ਗਾਣਿਆਂ ਦੀ ਤੁਸੀਂ ਦੇਖੋ, ਉਹਨਾਂ ਦੀ ਸੀਡੀਜ਼ ਨੇ, ਕੈਸੇਟਸ ਨੇ, ਭਰੇ ਪਏ ਨੇ, ਐਸਾ ਐਸਾ ਗਾਣਾ ਗਾਇਆ। ਉਹਦੇ ਬਾਅਦ ਫਿਰ ਪਤਾ ਨਹੀਂ ਕੀ ਇਨਸਿਕਿਉਰਿਟੀ ਸੀ ਫਾਈਨੈਂਸ਼ੀਅਲ ਜਾਂ ਕੀ, ਕਿ ਉਹਦੇ ਬਾਅਦ ਉਹਨਾਂ ਨੇ 72 73 ਐਸੇ ਐਸੇ ਗਾਣੇ ਗਾ ਦਿੱਤੇ, ਸ਼ੁਰੂ ਕਰ ਦਿੱਤੇ, ਕਿ ਜੋ ਮਤਲਬ ਕੋਈ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਸੀ ਇੱਕ ਦੋ ਗਾਣਾ ਗਾ ਕੇ, ਮਤਲਬ ਜਿਸ ਤਰ੍ਹਾਂ ਉਹਨੇ 75 ਵਿੱਚ ਆਇਆ ਗਾਣਾ, ਜੋ ਕਿ ਮਤਲਬ इतना वैसे भी नहीं है, बट लेकिन अंदाज जिस जो गाया गया, गुड्डी वंगू आज मैंने सजना जिसे अफशा ने गाया, इस तरह का मैडम ने भी, हाँ इस तरह का मैडम ने भी फिर गाता एक और गाना उन्होंने करके। तो वो जरूरत नहीं सी उन्होंने मेरे ख्याल से कोई ऐसे जड़ा वो आर्टिस्ट, मैडम ऐसी आर्टिस्ट नहीं सी जेड़े खुदा ना करे भुखे मर जाना सी ते मजबूरी सी। नसीबो लाल नूं तो ਅਸੀਂ ਕਹਿ ਸਕਦੇ ਹਾਂ ਨਾ, ਉਹਨਾਂ ਦਾ ਹੋਰ ਇੱਕ ਕੈਲੀਬਰ ਹੈ, लेकिन मैडम ਦਾ नहीं सी मेरा, मैं तो समझना माशाल्लाह प्रॉपर्टी सी, बच्चे सन, सब कुछ थी। एक दो गाने लेकिन नसीबो लाल कोल बड़ी रेंज है आवाज दी, बहुत खूबसूरत आवाज है नसीबो लाल कोल, लेकिन उन्होंने वर्तन का तरीका गलत है। मतलब गलत हो गया, बिल्कुल सानू बहुत सोहने गाने चंगे भी लिखना जानती, मैं जो नहीं मानी, हाँ, दिल तख्ती पे लिखती तेरा नाम मेहरमा, बिल्कुल ਇਹੋ ਜਿਹੇ ਗੀਤ ਵੀ ਨਸੀਬੋ ਨੇ ਸਾਨੂੰ ਦਿੱਤੇ ਨੇ। मैं ਦੂਜੇ ਪਾਸੇ ਅਸੀਂ ਉਹਦੇ ਕੋਲੋਂ ਗੁਜਰਾ ਵੀ ਕਰਾਉਂਦੇ ਰਹੇ ਹਾਂ ਜੀ। हाँ जी, मैं बहुत बारी अपने शोज ਦੇ ਵਿੱਚ ਬੁਲਾਇਆ, ਤੇ मैं जब बैठा ਤੇ बहुत सादी तबीयत ਦੀ ਹੈ, ਜ਼ਾਹਿਰ ਹੈ ਬਹੁਤ ਸਿੰਪਲ ਹੈ, ਜਿਸ ਤਰ੍ਹਾਂ ਰੇਸ਼ਮਾ ਜੀ ਸਨ ਉਸ ਤਰ੍ਹਾਂ ਉਹਦਾ ਵੀ ਹੈ ਕਿ ਬਿਲਕੁਲ, ਲੇਕਿਨ ਆਪਣੀ ਗੱਲ ਬਿਲਕੁਲ ਸਾਫ਼ ਦੀ ਕਰਦੀ ਹੈ। ਉਹ ਉਹਨੂੰ ਇਤਨੀ ਅੱਛੀਆਂ ਚੀਜ਼ਾਂ ਉਹਦੇ ਕੋਲ ਹੈਗੀਆਂ ਨੇ, ਰਾਜਸਥਾਨੀ ਆਪਣੀ ਜਿਹੜੀ ਪੰਜਾਬੀ ਦੇ ਇਲਾਵਾ, ਪੰਜਾਬੀ ਤੋਂ ਮਿਲਦੇ ਜੁਲਦੇ ਜਿਹੜੇ ਉਧਰ ਮਤਲਬ ਰਾਜਸਥਾਨੀ ਤੇ ਉਹ ਸਾਰੇ ਗੁਜਰਾਤ ਦੀਆਂ ਜਗ੍ਹਾ ਦੀਆਂ ਸਾਰੀਆਂ ਚੀਜ਼ਾਂ ਨੇ, ਉਹ ਇਤਨੀ ਅੱਛੀਆਂ ਉਹਨੂੰ ਆਉਂਦੀਆਂ ਨੇ। ਅਗਰ ਅਸੀਂ ਉਹਨੂੰ ਉਸ ਤਰ੍ਹਾਂ ਯੂਜ਼ ਕਰਦੇ ਤੇ ਉਹ ਬੜਾ ਖੂਬਸੂਰਤ ਇੰਟਰਨੈਸ਼ਨਲ ਲੈਵਲ ਤੇ ਉਹਨੂੰ ਕਰਦੇ। ਇਹਨਾਂ ਨੇ ਜਦੋਂ ਪੀਰਜ਼ਾਦਾ ਵਗੈਰਾ ਇਹਨਾਂ ਦਾ ਹੁੰਦਾ ਹੈ ਨਾ, ਰਫੀ ਪੀਰ ਥੀਏਟਰ ਵਗੈਰਾ, ਤੇ ਇਹਨਾਂ ਨੇ ਕਈ ਵਾਰੀ ਉਹਨੂੰ ਬੁਲਾ ਕੇ ਬੜੀ ਅੱਛੀ ਅੱਛੀ ਚੀਜ਼ਾਂ ਉਹਦੇ ਕੋਲੋਂ ਗਵਾਈਆਂ ਨੇ, ਲੇਕਿਨ ਉਹਨੇ ਇਤਨਾ ਕੁਝ ਆਪਣਾ ਜੀ ਬਿਲਕੁਲ ਹੀ ਖਰਾਬ ਕੰਟੈਂਪਰਰੀ ਗੱਲ ਕਰ ਲਈਏ ਤੇ ਅਸੀਂ ਰੇਡੀਓ ਤੋਂ ਸਿਨੇਮਾ ਤੋਂ ਟੀਵੀ ਤੋਂ ਮਤਲਬ VCR ਵਗੈਰਾ CD ਦਾ ਦੌਰ ਔਰ ਸਾਰਾ ਕੁਝ ਵੇਖਿਆ। ਹੁਣ ਜਿਹੜਾ ਨਵੀਆਂ ਟਰਮੀਨੋਲੋਜੀਜ਼ ਆ ਗਈਆਂ ਨੇ, ਜਿਵੇਂ ਕਿ ਵੈਬ ਸੀਰੀਜ਼ ਜਿਹਨੂੰ ਅਸੀਂ ਕਹਿੰਦੇ ਆ ਜਾਂ ਸੀਜ਼ਨਸ ਵਗੈਰਾ ਕਹਿੰਦੇ ਆ, ਉਹਦੇ ਦੌਰ ਦੇ ਵਿੱਚ ਅਸੀਂ ਆ ਗਏ ਆ। ਤੁਹਾਨੂੰ ਕੀ ਲੱਗਦਾ ਕਿ ਹੁਣ ਪੰਜਾਬੀ ਦੇ ਵਿੱਚ ਵੈਬ ਸੀਰੀਜ਼ ਔਰ ਸੀਜ਼ਨਸ ਵਗੈਰਾ ਆਣੇ ਚਾਹੀਦੇ ਨੇ, ਸਾਡੀ ਜਿਹੜੀ ਲੋਕਲ ਆਡੀਅנס ਹੈ ਉਹਦੇ ਵਾਸਤੇ ਵੀ, ਔਰ ਫਿਰ ਇੰਟਰਨੈਸ਼ਨਲ ਆਡੀਅנס ਵਾਸਤੇ ਵੀ? ਬਿਲਕੁਲ ਬਿਲकुल। ਦੇਖੋ ਪੰਜਾਬੀ ਐਸੀ ਲੈਂਗੁਏਜ ਹੈ, ਹੁਣ ਤੁਸੀਂ ਦੇਖੋ ਇੰਡੀਆ ਦੀ ਜਾਂ ਪਾਕਿਸਤਾਨੀ ਵੀ ਕਈ, ਲੇਕਿਨ ਇੰਡੀਆ ਦੀ ਹਰ ਫਿਲਮ ਭਾਵੇਂ ਕਿਸੇ ਵੀ ਮਤਲਬ ਏਰੀਆ ਦੀ ਬਣਾਉਣ, ਉਹਦੇ ਸ਼ਾਦੀ ਦਾ ਗਾਣਾ ਜਾਂ ਉਹਦਾ ਇੱਕ ਬੈਕਗਰਾਉਂਡ ਮਿਊਜ਼ਿਕ ਜਾਂ ਉਹਦਾ ਥੀਮ ਜਾਂ OST ਜਿਹੜਾ ਉਹ ਪੰਜਾਬੀ ਚ ਤੁਸੀਂ ਦੇਖੋ। ਤੇ ਖਾਸ ਤੌਰ ਤੇ ਜਿਵੇਂ ਇੱਕ ਨਈ ਟਰਮ ਚੱਲੀ ਹੈ ਕਿ ਜੀ ਸੂਫੀਆਨਾ ਹੈ ਜਾਂ ਫਲਾਣਾ, ਇਸ ਕਿਸਮ ਦਾ ਕੋਈ ਚੀਜ਼ ਜਿਹੜੀ ਹੁੰਦੀ ਹੈ, ਭਾਵੇਂ ਰਾਹਤ ਤੋਂ ਗਵਾਣ ਜਾਂ ਕਿਸੇ ਹੋਰ ਤੋਂ ਆਪਣੇ ਕਿਸੇ ਅੱਛੇ ਸਿੰਗਰ ਤੋਂ ਗਵਾਉਂਦੇ ਨੇ, ਐਸੇ ਬਹੁਤ ਸੇ ਸਿੰਗਰਸ ਨੇ ਤੇ ਬੜੀ ਬੜੀ ਖੂਬਸੂਰਤ ਉੱਥੇ ਬਹੁਤ ਆਵਾਜ਼ਾਂ ਨੇ, ਐਸੇ ਯੰਗਸਟਰ ਵੀ ਆ ਰਹੇ ਨੇ। ਉਸ ਤਰ੍ਹਾਂ ਦਾ ਮਿਊਜ਼ਿਕ ਬਣ ਰਿਹਾ ਹੈ ਜਿਹੜਾ ਪੰਜਾਬੀ ਦਾ, ਉਹ ਤੇ ਹਰ ਜਗ੍ਹਾ ਇਸਤੇਮਾਲ ਹੋ ਰਿਹਾ, ਸਮਝਿਆ ਵੀ ਜਾਂਦਾ ਤੇ ਐਪਰੀਸ਼ੀਏਟ ਵੀ ਹੁੰਦਾ, ਉਹ ਈਵਨ ਗੋਰੇ ਸੁਣਦੇ ਨੇ। ਤੇ ਇਹਦੇ ਵਿੱਚ ਬੜੀ ਮਤਲਬ ਅੱਛੀ ਤੁਸੀਂ ਗੱਲ ਕੀਤੀ ਹੈ ਕਿ ਅਗਰ ਇੱਕ ਸੀਰੀਜ਼ ਬਣੇ, ਵੈਬ ਸੀਰੀਜ਼ ਬਣੇ, ਮਤਲਬ ਭਾਵੇਂ ਉਹ ਕ੍ਰਾਈਮ ਦੇ ਉੱਤੇ ਹੋਵੇ, ਭਾਵੇਂ ਕਿਸੇ ਹੋਰ ਚੀਜ਼ ਤੇ ਹੋਵੇ, ਜਾਂ ਮਤਲਬ ਰੂਰਲ ਬੈਕਗਰਾਉਂਡ। ਇੰਡੀਆ ਦਾ ਹੁਣ ਇੱਕ ਆਇਆ ਪੰਚਾਇਤ, ਤੁਸੀਂ ਜ਼ਰੂਰ ਦੇਖਣਾ ਕਿਸੇ ਵੇਲੇ,
ਉਹ ਇਤਨਾ ਖੂਬਸੂਰਤ ਹੈ, ਤੁਹਾਨੂੰ ਬਿਲਕੁਲ ਆਪਣੇ ਅੰਦਰ ਉਹ ਜਿਹੜਾ ਪਿੰਡ ਹੈ ਸੱਕ ਕਰ ਲੈਂਦਾ ਕਿ ਜੀ ਤੁਸੀਂ, ਉਹ ਲੱਗਦਾ ਤੁਹਾਨੂੰ ਉਸੇ ਕੈਰੈਕਟਰ ਉਸ ਪਿੰਡ ਦਾ, ਇੱਕ ਛੋਟੇ ਜਿਹੇ ਪਿੰਡ ਦੀ ਬਸ ਹੈ, ਕੁਝ ਕੈਰੈਕਟਰਸ ਨੇ ਉੱਥੇ, ਜੇ ਕੁਝ ਹੋ ਰਿਹਾ ਰੋਜ਼ ਉਹਨਾਂ ਦਾ ਕੋਈ ਨਾ ਕੋਈ ਚੀਜ਼, ਉਹ ਉਸ ਤਰ੍ਹਾਂ ਦਾ। ਸਾਡੇ ਕੋਲ ਵੀ ਇਹੋ ਜਿਹੀਆਂ ਬਹੁਤ ਕਹਾਣੀਆਂ ਨੇ, ਔਰ ਬਹੁਤ ਯਕੀਨ ਕਰੋ ਮੈਂ ਹੈਰਾਨ ਹੁੰਨਾ ਕਈ ਵਾਰੀ ਤੁਹਾਡੇ ਵਰਗੇ, ਮੈਂ ਤੁਸੀਂ ਮੈਨੂੰ ਇੱਕ ਦੋ ਚੀਜ਼ਾਂ ਮੈਂ ਤੁਹਾਡੀ ਲਿਖੀਆਂ ਦੇਖੀਆਂ ਨੇ, ਆਪਣੇ ਵਾਸਤੇ ਵੀ ਪੜ੍ਹੀਆਂ ਵੀ ਨੇ, ਤੁਸੀਂ ਇਤਨਾ ਖੂਬਸੂਰਤ ਤੁਹਾਡੀ ਆਬਜ਼ਰਵੇਸ਼ਨ ਹੈ, ਪੰਜਾਬੀ ਦੇ ਲਫ਼ਜ਼ ਲਿਖਣਾ ਜਾਂ ਚੀਜ਼ਾਂ ਕਰਨਾ ਉਹਦੇ ਵਿੱਚ, ਭਾਵੇਂ ਪੋਇਟਰੀ ਹੋਵੇ ਤੇਰੀ ਜਾਂ ਆਪਣੀ ਕੋਈ ਲਿਖਾਈ ਆਮ ਪ੍ਰੋਜ਼ ਦੇ ਵਿੱਚ ਹੋਵੇ, ਜਾਂ ਕੋਈ ਡਰਾਮਾਈ ਸ਼ਕਲ ਹੋਵੇ, ਕਿਸੇ ਕਹਾਣੀ ਦੀ ਹੋਵੇ, ਜਿਸ ਤਰ੍ਹਾਂ ਤੁਹਾਡਾ ਪੂਰਨਾ ਕਹਾਣੀ ਹੈ, तो एक छोटी सी कहानी अफसाना भी पूरी फिल्म बन सकती है। और देखो ना जक्के वाली फिल्म ਜਿਹਦੇ ਉੱਤੇ ਪੂਰਾ ਸਟੂਡੀਓ ਕਾਇਮ ਹੋ ਗਿਆ, ਬਾਰੀ ਸਟੂਡੀਓ 2-2.5 ਲੱਖ ਦੀ ਫਿਲਮ ਬਣੀ, ਉਹਨੇ 15-20 ਲੱਖ ਦਾ ਬਿਜ਼ਨਸ ਕਰਕੇ ਉਹਨੇ ਸਟੂਡੀਓ ਹੈ, ਉਹ ਮੰਟੋ ਦੇ ਅਫਸਾਨੇ ਲਾਇਸੈਂਸ ਦੇ ਉੱਤੇ ਬਣੀ ਸੀ। ਲਾਇਸੈਂਸ ਅਫਸਾਨਾ ਹੁਣ ਸਾਡੇ ਕੋਲ ਮੰਟੋ ਸਾਡਾ ਆਪਣਾ ਰਾਈਟਰ ਹੈ, ਤੁਸੀਂ ਯਕੀਨ ਕਰੋ ਉਹਦੇ ਬੇਸ਼ੁਮਾਰ ਅਫਸਾਨੇ ਨੇ ਜਿਹੜੇ ਹੁਣ ਵੀ ਲੋਕਾਂ ਨੂੰ ਨਹੀਂ ਜਿਨ੍ਹਾਂ ਦੇ ਬਾਰੇ ਪਤਾ, ਤੁਸੀਂ ਉਹਨਾਂ ਦੇ ਉੱਤੇ बेहद अच्छी फिल्म बना सकते। कई ऐसे राइटर है जैसे साडे की उन्होंने जेडे बाबा जी ने काले कपड़े पाते ने, बाबा याया उन्हां दी तुसी कहानियां पढ़ो, बाबा याया दी मैं किताब उथों ला के लाइब्रेरी तो पढ़ी है, मैं दंग रह गया। ऐसी ऑब्जर्वेशन, ऐसी कहानियां ने, मैं कहना कि उहदे च शक ही कोई नहीं, इहदे उत्ते फिल्म बने तो दुनिया दंग ना रह जाए, ऐसी ऐसी खूबसूरत कहानियां ने उन्हां दी। ਅੱਛਾ, ਇਹਦੇ ਵਿੱਚ ਸਾਡੇ ਵਾਸਤੇ ਹੋਰ ਚੀਜ਼ ਥੱਲੇ ਦੋਸਤ ਪੁੱਛ ਰਹੇ ਨੇ ਕਿ ਜਦੋਂ ਯੱਕੇ ਵਾਲੀ ਫਿਲਮ ਜਾਂ ਇਸ ਤਰ੍ਹਾਂ ਦੀਆਂ ਫਿਲਮਾਂ ਆਉਂਦੀਆਂ ਸਨ ਤੇ ਬੜੀਆਂ ਆਵਾਮੀ ਫਿਲਮਾਂ ਸਨ, ਔਰ ਆਵਾਮ ਹੀ ਵੇਖਣ ਜਾਂਦੇ ਸਨ, ਔਰ ਬੜਾ ਖਿੜਕੀ ਤੋੜ ਰਸ਼ ਜਿਹਨੂੰ ਅਸੀਂ ਕਹਿੰਦੇ ਆ ਲੋਕੀ, ਯੱਕੇ ਵਾਲੀ ਦਾ ਤੇ ਮਿਸਾਲ ਹੀ ਨਹੀਂ, ਲੇਕਿਨ ਯੱਕੇ ਵਾਲੀ ਬੜੀ ਸਸਤੀ ਜੀ ਟਿਕਟ ਇੱਕ ਸਾਨੂੰ ਮਿਲਦੀ ਸੀ, ਜਿਹਦੇ ਕਰਕੇ ਅਸੀਂ ਐਂਟਰਟੇਨਮੈਂਟ ਦਾ ਇਹ ਸੈਕਸ਼ਨ ਪੂਰਾ ਕਰ ਲੈਂਦੇ ਸਾਂ। ਲੇਕਿਨ ਹੁਣ ਜਿਹੜਾ ਸਿਨੇਪੈਕਸ ਔਰ ਮਲਟੀਪਲੈਕਸ ਔਰ ਇਹ ਸਾਰੀਆਂ ਚੀਜ਼ਾਂ ਆ ਗਈਆਂ ਨੇ, ਇਹਦੇ ਨਾਲ 800 ਦੀ 900 ਦੀ ਟਿਕਟ ਲੈਣਾ, 500 ਦੇ ਫੁੱਲੇ ਲੈਣਾ, 300 ਦੀ ਨਾਲ ਬੋਤਲ ਲੈਣਾ, ਉਹ 1500 2000 ਦਾ ਖਰਚਾ ਕਰਕੇ ਜਾਣਾ, ਨਹੀਂ ਇਹ ਗਲਤ ਹੋਇਆ, ਇਹ ਆਮ ਆਵਾਮੀ ਚੀਜ਼ ਨਹੀਂ ਹੋ ਸਕਦੀ। ਤੁਸੀਂ ਦੇਖੋ ਨਾ, ਮਤਲਬ ਗੱਲ ਤਾਂ ਫਿਰ ਦੂਸਰੀ ਤਰਫ ਚਲੀ ਜਾਂਦੀ ਹੈ। ਹੁਣ ਲਾਹੌਰ ਦੇ ਜਿਹੜੇ ਲੈਂਡਮਾਰਕ ਸਿਨੇਮਾ ਸਨ, ਸਿੰਗਲ ਸਕਰੀਨ, ਉਹ ਵੀ ਟੁੱਟ ਰਹੇ ਨੇ। ਮੈਨੂੰ ਪਤਾ ਲੱਗਿਆ ਕਿ ਰੀਗਲ ਵੀ ਟੁੱਟਿਆ, ਤਾਜ਼ਾ ਟੁੱਟ ਗਿਆ। ਤੁਸੀਂ ਦੇਖੋ, ਤੇ ਇਹ ਇਹਨਾਂ ਨੂੰ ਬੜਾ ਸਾਂਭ ਕੇ ਰੱਖਣਾ ਚਾਹੀਦਾ ਸੀ। ਹਾਂ, 50 ਲక్ష్ਮੀ ਚ ਹਾਲੇ 3-4 ਰਹਿ ਗਏ ਨੇ, ਉਹ ਵੀ ਮੇਰੇ ਖਿਆਲ ਚ ਬੰਦ ਪਏ ਨੇ, ਉਹਨਾਂ ਦੇ ਖੁੱਲਣ ਦੀ ਕੋਈ ਉਮੀਦ ਨਹੀਂ। ਮੁਬਾਰਕ ਬੰਦ ਹੈ, ਮਹਿਫਿਲ ਬਣ ਗਿਆ, ਸਿਰਫ ਪ੍ਰਿੰਸ ਤੇ ਉਹ ਚੱਲ ਰਹੇ ਨੇ। ਇਹ ਸਿੰਗਲ ਸਕਰੀਨ ਸਿਨੇਮਾ ਹਰ ਜਗ੍ਹਾ ਹੋਣੇ ਚਾਹੀਦੇ ਸੀ। ਉਹਨਾਂ ਗੁਜਰਾਂਵਾਲਾ, ਸਾਹੀਵਾਲ, ਫੈਸਲਾਬਾਦ ਦੇ ਵਿੱਚ ਕਮ ਸੇ ਕਮ ਚਲੋ ਕੁਛ ਤੇ ਹੁੰਦੇ ਨੇ, ਚਲੋ 30-40 ਸਨ ਤਾਂ ਉਹਦੇ ਵਿੱਚ 4-5 ਤੇ ਰਹਿ ਜਾਂਦੇ, ਆਮ ਬੰਦਾ ਜਿਹੜਾ ਹੈ ਉਹ ਅਫੋਰਡ ਕਰ ਸਕੇ। ਸਿਨੇਪਲੈਕਸ ਜਾਣਾ, ਯਕੀਨ ਕਰੋ, ਫੈਂਸੀ ਜਿਹੀ ਚੀਜ਼ ਹੈ। ਕਈ ਵਾਰੀ ਮਜ਼ਾ ਹੀ ਨਹੀਂ ਆਉਂਦਾ, ਉਹ ਫਿਲਮ ਦਾ ਤੁਹਾਨੂੰ ਫਲੇਵਰ ਹੀ ਨਹੀਂ ਮਿਲਦਾ, ਉਹ ਚੀਜ਼ ਹੀ ਨਹੀਂ ਮਿਲਦੀ। ਤੁਸੀਂ ਜਾਣਦੇ ਹੋ ਅਜੀਬ ਜਿਹੇ ਮਾਹੌਲ ਦੇ ਵਿੱਚ ਕਈ ਵਾਰੀ ਸਾਨੂੰ ਤੇ ਆਦਤ ਸੀ ਕਿ ਅਸੀਂ ਮਤਲਬ ਜਿਸ ਤਰ੍ਹਾਂ ਕੱਪੜੇ ਪੜਵਾ ਕੇ ਟਿਕਟਾਂ ਲੈਣੀਆਂ ਤੇ ਖਿੜਕੀ ਤੋੜ ਹਫਤਾ ਲਾਈਨਾਂ 'ਚ ਲੱਗ ਕੇ ਤੇ ਫਲਾਣਾ ਇਹ ਗਏ ਤੇ ਉੱਥੇ ਸਾਨੂੰ ਤੇ ਇੱਥੇ ਜਾਈਏ ਤਾਂ ਟਿਕਟ ਤੋਂ ਜ਼ਿਆਦਾ ਉਹ ਪੌਪਕਾਰਨ ਲੈਣ ਦੀ ਫਿਕਰ ਪਈ ਹੁੰਦੀ ਹੈ। ਹਾਂਜੀ, ਉੱਥੇ ਬਹੁਤੀ ਲੰਮੀ ਲਾਈਨ ਲੱਗੀ ਹੁੰਦੀ ਹੈ। ਮੈਨੂੰ ਤੇ ਉਹ ਮੈਂ ਗਿਆ ਫਿਲਮ ਵੇਖਣ ਤੇ ਨਵੇਂ ਨਾਚੋਸ, ਮੈਂ ਕਿਹਾ ਕਿ ਬੁਲਾਏ ਨਾਚੋਸ, ਉੱਤੇ ਉਹਨਾਂ ਪਤਾ ਨਹੀਂ ਕੀ ਪਿਕਲ ਪੁਕਲ ਪਾ ਕੇ ਦੇ ਦਿੱਤੇ ਸਨ। ਖੈਰ, ਅੱਛਾ, ਹਾਂਜੀ, ਉਹ ਤਾਂ ਸਾਡੀ ਕਾਲੀ ਵੀ ਇੰਨੇ ਦੀ ਮਿਲਦੀ ਜਿੰਨੇ ਤੇ ਪੂਰਾ ਟੱਬਰ ਫਿਲਮ ਦੇਖ ਲੈਂਦਾ ਸੀ। ਹਾਂਜੀ, ਉਹਨੇ ਤੇ ਉਹ ਨਾਚੋਸ ਲੈ ਕੇ ਖਾਣੇ ਪੈਂਦੇ ਨੇ। ਕੰਟੈਂਪਰਰੀ ਗੱਲ ਕਰ ਲਈਏ ਤੇ ਪਾਕਿਸਤਾਨੀ ਸਿਨੇਮਾ ਦਾ ਫਲੇਵਰ ਹੈ ਕੀ ਹੈ? ਜਿਵੇਂ ਸਾਡੇ ਕੋਲ ਇਰਾਨੀਅਨ ਸਿਨੇਮਾ ਦਾ ਇੱਕ ਫਲੇਵਰ ਹੈ, ਬਾਲੀਵੁੱਡ ਦਾ, ਹਾਲੀਵੁੱਡ ਦਾ, ਉਹਨਾਂ ਦਾ ਵੱਖਰਾ ਵੱਖਰਾ ਇੱਕ ਜਨਰ ਹੈ, ਇੱਕ ਪੂਰਾ ਤਰੀਕਾਕਾਰ ਹੈ, ਵੇਖ ਕੇ ਫਿਲਮ ਪਤਾ ਚੱਲ ਜਾਂਦਾ। ਅਸੀਂ ਅਗਰ ਮੰਟੋ ਵਰਗੀ ਫਿਲਮ ਬਣਾਉਂਦੇ ਹਾਂ, ਮਾਹੇ ਮੀਰ ਵਰਗੀ ਫਿਲਮ ਬਣਾਉਂਦੇ ਹਾਂ, ਅਸੀਂ ਕੇਕ ਵਰਗੀ ਫਿਲਮ ਬਣਾਉਂਦੇ ਹਾਂ, ਅਸੀਂ ਲਾਲ ਕਬੂਤਰ ਵਰਗੀ ਫਿਲਮ ਬਣਾਉਂਦੇ ਹਾਂ, ਤੇ ਦੂਜੇ ਪਾਸੇ ਅਸੀਂ ਪੰਜਾਬ ਨਹੀਂ ਜਾਊਂਗੀ, ਜਵਾਨੀ ਫਿਰ ਨਹੀਂ ਆਣੀ, ਔਰ ਇਸ ਤਰ੍ਹਾਂ ਦੀਆਂ ਫਿਲਮਾਂ ਵੀ ਬਣਾਉਂਦੇ ਹਾਂ। ਇੱਕ ਉਹ ਬਹੁਤੇ ਪੈਸੇ ਕਮਾ ਰਹੀਆਂ ਨੇ, ਔਰ ਜਿਨ੍ਹਾਂ ਨੂੰ ਅਸੀਂ ਇੰਡੀ ਜਾਂ ਆਫ ਬੀਟ ਸਿਨੇਮਾ ਜਾਂ ਆਰਟ ਫਿਲਮਸ ਦਾ ਟੈਗ ਲਾ ਦਿੰਦੇ ਆ, ਉਹ ਉਸ ਤਰ੍ਹਾਂ ਕਮਾ ਨਹੀਂ ਸਕਦੀਆਂ। ਤੇ ਅੱਜ ਦਾ ਫਿਲਮ ਮੇਕਰ ਕੀ ਕਰੇ? ਉਹਨੂੰ ਕੀ ਕਰਨਾ ਚਾਹੀਦਾ? ਇੱਕ ਤਾਂ ਫਿਲਮ ਸਾਲ 6 ਮਹੀਨੇ ਬਾਅਦ ਈਦ ਹੁੰਦੀ ਹੈ, ਉਹ ਕੀ ਬਣਾਏ ਕਿ ਉਹਦੇ ਪੈਸੇ ਵਾਪਸ ਆ ਜਾਣ, ਕਿਉਂਕਿ ਐਟ ਦ ਐਂਡ ਦੇਖੋ, ਹਾਂਜੀ ਦੇਖੋ, ਫਿਲਮ ਇੱਕ ਤੇ ਪਹਿਲੀ ਗੱਲ ਤੇ ਹੈ ਕਿ ਫਿਲਮ ਦੁਨੀਆ ਤੇ ਕਿਸੇ ਜ਼ਮਾਨੇ 'ਚ ਜਾਂ ਕਿਸੇ ਵਕਤ ਵੀ ਬਣੇ, ਹੁਣ ਬਸ ਇਹ ਹੋ ਗਿਆ ਕਿ ਕਾਸਟ ਜਿਹੜੀ ਹੈ ਫਿਲਮ ਦੀ ਨਾ ਬਹੁਤ ਵੱਧ ਗਈ ਹੈ। ਤੇ ਉਹ ਪਾਕਿਸਤਾਨ ਦੀ ਜਿਹੜੀ ਇਸ ਵੇਲੇ ਮਾਰਕੀਟ ਹੈ ਉਹਦੇ ਵਿੱਚ ਤੇ ਮਤਲਬ ਜਿਸ ਤਰ੍ਹਾਂ ਆਮ ਆਪਣੇ ਪੈਸ਼ਨ ਵਾਸਤੇ ਮੇਰੇ ਤੇ ਤੁਹਾਡੇ ਵਰਗੇ ਬੰਦੇ ਬਣਾਉਂਦੇ ਨੇ ਜਾਂ ਬਣਾਈਏ ਅਸੀਂ,
ਸਾਨੂੰ ਇਹ ਤਾਂ ਬਿਲਕੁਲ ਨਹੀਂ ਕੋਈ ਸ਼ੋਰਿਟੀ ਕਿ ਉਹਦੇ ਪੈਸੇ ਵੀ ਪੂਰੇ ਹੋਣਗੇ। ਯਕੀਨ ਕਰੋ, ਮਤਲਬ ਤੁਸੀਂ ਮੁਫਤ ਦੇ ਵਿੱਚ ਵੀ ਲਾਣਾ ਚਾਹੋ ਨਾ ਫਿਲਮ, ਉਹਦੀ ਮਾਰਕੀਟਿੰਗ ਵਾਸਤੇ ਤੁਹਾਨੂੰ ਇੰਨਾ ਚਾਹੀਦਾ ਹੁੰਦਾ ਕਿ ਤੁਹਾਡਾ ਘਰ ਵਿਕ ਜਾਏ। ਇਸ ਤਰ੍ਹਾਂ ਦੀ ਹੋ ਗਈ ਹੈ ਫਿਲਮ ਦੀ ਕਾਸਟ। ਤੇ ਉਹਦਾ ਹੱਲ ਇਹੋ ਹੀ ਹੈ ਕਿ ਅਸੀਂ ਘੱਟ ਤੋਂ ਘੱਟ ਬਜਟ ਦੇ ਵਿੱਚ ਫਿਲਮ ਬਣਾਈਏ, ਕੰਟੈਂਟ ਸਾਡਾ ਸਟਰੋਂਗ ਹੋਵੇ, ਅਸੀਂ ਨਾ ਅਰਤੁਰਲ ਬਣਾਈਏ, ਅਸੀਂ ਨਾ ਜਿਹੜਾ ਆਪਣਾ ਲੈਜੈਂਡ ਆਫ ਮੌਲਾ ਜੱਟ ਬਣਾਈਏ ਜਾਂ ਇਸ ਕਿਸਮ ਦੀ ਕੋਈ ਚੀਜ਼ ਬਣਾਈਏ। ਅਸੀਂ ਘਰੇਲੂ ਜੀ ਕੋਈ ਸਾਦੀ ਜੀ ਸਟੋਰੀ, ਕੋਈ ਸਾਦੇ ਮਸਾਇਲ, ਉਹਦੇ ਉੱਤੇ ਬਹੁਤ ਬਹੁਤ ਅੱਛੀਆਂ ਫਿਲਮਾਂ ਬਣ ਸਕਦੀਆਂ ਨੇ ਗ੍ਰੈਜੂਅਲੀ। ਫਿਰ ਜਦੋਂ ਇੱਕ ਇੰਡਸਟਰੀ ਬਣ ਜਾਏਗੀ, ਦੇਖੋ ਜਿਸ ਵੇਲੇ ਇੰਡਸਟਰੀ ਹੁੰਦੀ ਹੈ ਤੁਹਾਡੇ ਕੋਲ ਸਟੂਡੀਓਜ਼ ਵੀ ਹੋਣੇ ਚਾਹੀਦੇ ਨੇ, ਤੁਹਾਡੇ ਕੋਲ ਲੈਬਸ, ਤੁਹਾਡੇ ਕੋਲ ਹਰ ਚੀਜ਼ ਹੋਏਗੀ। ਫਿਰ ਉਹ ਤੁਹਾਡੇ ਕੋਲ ਕਾਰੀਗਰ ਹੋਣਗੇ, ਸੈੱਟ ਬਣਾਉਣ ਵਾਲੇ ਹੋਣਗੇ, ਚੀਜ਼ਾਂ ਹੋਣਗੀਆਂ, ਫਿਰ ਤੁਸੀਂ ਲੈਵਿਸ਼ ਚੀਜ਼ਾਂ ਕਰ ਸਕਦੇ ਹੋ। ਉਹ ਜ਼ਰੂਰੀ ਹੈ ਇੰਡਸਟਰੀ। ਹੁਣ ਬਿਲਕੁਲ ਅਸੀਂ ਮਸ਼ਰੂਮ ਗਰੋਥ ਹੈ, ਕੋਈ ਉੱਧਰ ਬੈਠ ਕੇ ਇਸਲਾਮਾਬਾਦ 'ਚ ਇੱਕ ਲੜਕਾ ਬਹੁਤ ਅੱਛੀ ਫਿਲਮ ਬਣਾ ਲੈਂਦਾ ਹੈ, ਇੱਕ ਕਰਾਚੀ 'ਚ ਬਣਾ ਲੈਂਦਾ ਹੈ, ਇੱਕ ਬੰਦੇ ਨੂੰ ਹੋਰ ਖਿਆਲ ਆ ਜਾਂਦਾ ਹੈ। ਮਤਲਬ ਚੀਜ਼ਾਂ ਤਾਂ ਉਸ ਵੇਲੇ ਪੁਰਾਣੇ ਵਕਤਾਂ ਵਿੱਚ ਵੀ ਐਸੇ ਸੀ ਕਿ ਲੋਕੀ ਫਾਈਨੈਂਸਰ ਲੱਭਦੇ ਸਨ, ਫਾਈਨੈਂਸਰ ਵੀ ਜਿਹੜੇ ਆਉਂਦੇ ਸੀ ਉਹਨਾਂ ਦੇ ਆਪਣੇ ਮੋਟਿਵ ਹੁੰਦੇ ਸੀ, ਉਹ ਗਲੈਮਰ ਵਾਸਤੇ ਤੇ ਹੋਰ ਇੱਧਰ ਦੀਆਂ ਜਿਹੜੀਆਂ ਖਰਾਫਾਤ ਸਨ ਫਿਲਮ ਇੰਡਸਟਰੀ ਉਹਦੇ ਵਾਸਤੇ ਆਉਂਦੇ ਸਨ। ਹੁਣ ਵੀ ਉਹੀ ਚੀਜ਼ਾਂ ਨੇ, ਲੇਕਿਨ ਇਹ ਕਿ ਇਹ ਸੀਰੀਅਸ ਬਿਜ਼ਨਸ ਹੈ, ਇਹਦੇ ਵਾਸਤੇ ਤੁਸੀਂ ਪੈਸ਼ਨੇਟ ਹੋਣਾ ਚਾਹੀਦਾ ਹੈ। ਇਹਨੂੰ ਸਿਰਫ ਐਸੀ ਐ ਸਮਝੀਏ ਕਿ ਮੇਰਾ ਰਿਟਰਨ ਆ ਜਾਏਗਾ ਜਾਂ ਕੁਝ ਹੋਏਗਾ, ਉਹ ਬੰਦਾ ਨਹੀਂ ਫਿਲਮ ਬਣਾ ਸਕਦਾ। ਉਹ ਜ਼ਰੂਰ ਹੈ ਰਿਟਰਨ ਆਉਣਾ ਜਾਂ ਅੱਛਾ ਲੇਕਿਨ ਰਾਸ਼ਿਦ ਸਾਹਿਬ, ਇਹ ਪੈਸ਼ਨ ਹੈ। ਕਾਮੇਡੀ ਦੀ ਅਗਰ ਗੱਲ ਕਰ ਲਈਏ ਤੇ ਪੰਜਾਬੀ ਕਾਮੇਡੀ ਜਿਹੜੀ ਹੈ, ਮੈਂ ਅੱਜ ਕੱਲ ਦੇ ਫੱਕੜਪਨ ਵਾਲਾ ਜਿਹੜਾ ਥੀਏਟਰ ਉਹਦੀ ਗੱਲ ਨਹੀਂ ਕਰ ਰਿਹਾ, ਲੇਕਿਨ ਰੰਗੀਲਾ ਸਾਹਿਬ ਹੋਣ ਜਾਂ ਜ਼ਰੀਫ ਫੈਮਿਲੀ ਹੋਵੇ, ਮੁਨੱਵਰ ਜ਼ਰੀਫ ਸਾਹਿਬ ਹੋਣ ਜਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਸਾਡੇ ਲੈਜੈਂਡਰੀ ਕਮੇਡੀਅਨਸ ਹਨ, ਉਹਨਾਂ ਨੇ ਸਾਨੂੰ ਬਹੁਤ ਖੂਬਸੂਰਤ ਕਾਮੇਡੀ ਦਿੱਤੀ ਹੈ ਸਕਰੀਨ ਦੇ ਉੱਤੇ। ਅੱਜ ਕੱਲ ਅਗਰ ਕੰਟੈਂਪਰਰੀ ਫਿਲਮ ਨੂੰ ਵੇਖੀਏ, ਉਰਦੂ ਨੂੰ ਵੀ ਵੇਖੀਏ, ਉਹਦੇ ਵਿੱਚ ਵੀ ਜਿਹੜਾ ਟੌਪ ਤੇ ਜਿਹੜਾ ਜੈਨਰ ਆ ਰਿਹਾ, ਜੌਨਰ ਆ ਰਿਹਾ, ਉਹ ਕਾਮੇਡੀ ਹੀ ਆ ਰਿਹਾ, ਕਿਉਂਕਿ ਹਰ ਦੂਜਾ ਬੰਦਾ ਕਾਮੇਡੀ ਫਿਲਮ ਬਣਾ ਰਿਹਾ, ਲੇਕਿਨ ਉਹ ਕਾਮੇਡੀ ਹੁੰਦੀ ਨਹੀਂ, ਜਾਂ ਘੱਟੋ ਘੱਟ ਪੰਜਾਬੀਆਂ ਨੂੰ ਉਹਦੇ ਤੇ ਹਾਸਾ ਨਹੀਂ ਆਉਂਦਾ। ਇਹਦੀ ਕੀ ਵਜ੍ਹਾ ਹੈ? ਕਾਮੇਡੀ ਦਾ ਇਹ ਗ੍ਰਾਫ ਕਿਉਂ ਹੈ? ਜੀ ਬਿਲਕੁਲ, ਉਹਦੇ 'ਚ ਦੇਖੋ ਤੁਸੀਂ ਕਿ ਇੱਕ ਤੇ ਹੁੰਦਾ ਹੈ ਟੈਲੈਂਟ, ਜਿਹੜਾ ਬੰਦੇ ਗਿਫਟਿਡ ਹੁੰਦੇ ਨੇ। ਤੁਸੀਂ ਦੇਖੋ ਜ਼ਰੀਫ ਸਾਹਿਬ ਸਨ, ਉਹਨਾਂ ਦਾ ਆਪਣਾ ਤਰੀਕਾ ਸੀ। ਅੱਗੇ ਉਹਨਾਂ ਦਾ ਛੋਟਾ ਭਾਈ ਮੁਨੱਵਰ ਜ਼ਰੀਫ ਸੀ, ਉਹਦਾ ਆਪਣਾ ਹੀ ਬਿਲਕੁਲ ਸਟਾਈਲ ਸੀ। ਹੀ ਵਾਸ, ਮਤਲਬ ਉਹ ਜ਼ਰੀਫ ਸਾਹਿਬ ਨੂੰ ਤਾਂ ਅੱਲਾ ਨੇ ਇੰਨਾ ਟਾਈਮ ਨਹੀਂ ਦਿੱਤਾ ਤੇ ਉਹ ਕਰਨ ਬਹੁਤ ਜਲਦੀ ਦੁਨੀਆ ਤੋਂ ਚਲੇ ਗਏ। ਮੁਨੱਵਰ ਜ਼ਰੀਫ ਵੀ ਚਲੇ ਗਏ, ਲੇਕਿਨ ਉਹਨਾਂ ਨੇ ਕੰਮ ਕਾਫੀ ਕੀਤਾ। ਇਸੇ ਤਰ੍ਹਾਂ ਨੰਨਾ ਸੀ, ਉਹਦਾ ਆਪਣਾ ਬਿਲਕੁਲ ਸਟਾਈਲ ਉਹਨਾਂ ਕਰ ਲਈ ਸੀ ਜੀ, ਹਾਂ ਖੁਦਕੁਸ਼ੀ ਕਰ ਲਈ। ਤੇ ਮੁਨੱਵਰ ਜ਼ਰੀਫ ਸੀ, ਤੇ ਉਹਦੇ ਇਲਾਵਾ ਉਰਦੂ 'ਚ ਤੁਸੀਂ ਦੇਖੋ ਲਹਿਰੀ ਸਾਹਿਬ ਸਨ, ਉਹਨਾਂ ਦਾ ਬਿਲਕੁਲ ਸਟਾਈਲ ਉਹ ਸੀ ਜਿਹੜਾ ਹੁਣ ਆਪਣਾ ਸਾਡੇ ਮੋਇਨ ਅਖਤਰ ਸਾਹਿਬ ਕਰਦੇ ਸੀ, ਉਹਨਾਂ ਦੀ ਤਰ੍ਹਾਂ ਐਕਟਿੰਗ। ਉਸ ਕਿਸਮ ਦਾ ਜਿਹੜਾ ਸੀ, ਮਤਲਬ ਹੁਣ ਰੰਗੀਲਾ ਕਰਦਾ ਸੀ, ਜੈਰੀ ਲੂਇਸ ਵਾਲੀ ਕਰਦਾ ਸੀ, ਉਹਦਾ ਬਾਡੀ ਲੈਂਗੁਏਜ ਜ਼ਿਆਦਾ ਹੁੰਦੀ ਸੀ। ਉਹਨੂੰ ਵੇਖ ਕੇ ਜਿਸ ਵੇਲੇ ਸਕਰੀਨ ਤੇ ਆਉਂਦਾ ਸੀ, ਉਸ ਵੇਲੇ ਲੋਕੀ ਬਸ ਹੱਸਣਾ ਸ਼ੁਰੂ ਕਰ ਦਿੰਦੇ ਸੀ। ਮੁਨੱਵਰ ਜ਼ਰੀਫ ਦੀ ਆਪਣੀ ਮਤਲਬ ਜੁਗਤ ਵਾਲਾ ਅੰਦਾਜ਼ ਹੁੰਦਾ ਸੀ, ਲੇਕਿਨ ਉਹ ਵੀ ਬਹੁਤ ਹੀ ਰਿਫਾਈਨਡ ਹੁੰਦਾ ਸੀ, ਬਹੁਤ ਹੀ ਅੱਛਾ। ਮਤਲਬ ਨੌਕਰ ਵੋਟੀ ਦਾ ਫਿਲਮ ਤੁਸੀਂ ਦੇਖੋ, ਹਰ ਜਗ੍ਹਾ ਇਤਨੀ ਪਪੂਲਰ, ਇੰਡੀਆ ਵਾਲਿਆਂ ਨੇ ਉਹਦੀ ਕਾਪੀ ਬਣਾਈ ਹੈ, ਲੇਕਿਨ ਉਹ ਗੱਲ ਨਹੀਂ ਉਹਨਾਂ ਕੋਲੋਂ ਬਣੀ, ਕਿਉਂਕਿ ਉਹ ਆਰਟਿਸਟ ਦੇ ਉੱਤੇ ਪੂਰੀ ਜਿਹੜੀ ਫਿਲਮ ਸੀ ਨਾ ਚੱਲੀ ਮੁਨੱਵਰ ਜ਼ਰੀਫ ਤੇ। ਹਾਲਾਂਕਿ ਉਹਦੇ ਵਿੱਚ ਸਭ ਕੁਝ ਸੀ, ਲੜਕੀਆਂ ਹੀਰੋਇਨਸ ਵੀ ਬੜੀ ਅੱਛੀਆਂ ਸਨ, ਟੈਲੈਂਟਡ, ਲੇਕਿਨ ਮੁਨੱਵਰ ਜ਼ਰੀਫ ਦੀ ਸ਼ੁਰੂ ਤੋਂ ਆ ਕੇ ਬਲੈਕ ਐਂਡ ਵਾਈਟ ਪਿਕਚਰ ਸੀ। ਲੇਕਿਨ ਹੁਣ ਵੀ ਤੁਸੀਂ ਦੇਖੋਗੇ ਨਾ, ਤੁਸੀਂ ਉਨਾ ਹੀ ਇੰਜੋਏ ਕਰੋਗੇ ਜਿੰਨੀ ਅੱਜ ਤੋਂ 35-40 ਸਾਲ ਪਹਿਲੇ ਮਜ਼ਾ ਤੁਹਾਨੂੰ ਆਏਗਾ। ਤੇ ਕੰਟੈਂਪਰਰੀ 'ਚ ਤਾਂ ਮੈਨੂੰ ਤਾਂ ਲੱਗਦਾ ਹੈ ਕਿ ਜਾਂ ਤਾਂ ਬਹੁਤ ਹੀ ਫੱਕੜ ਪਾਣੇ ਜਿਹੜੇ ਸਟੇਜ ਦੇ ਉੱਤੇ, ਜਾਂ ਜਿਹੜੇ ਸ਼ਾਮ ਨੂੰ ਟੀਵੀ ਤੇ ਕਰਦੇ ਨੇ ਪ੍ਰੋਗਰਾਮ ਇਸ ਕਿਸਮ ਦੇ ਬੈਠ ਕੇ ਇੱਕ ਜਗ੍ਹਾ ਤੇ, ਉਹਦੇ ਇਲਾਵਾ ਕਿਸੇ ਦੇ ਵਿੱਚ ਕੋਈ ਐਸੀ ਚੀਜ਼ ਨਹੀਂ ਜਿਸ ਨੂੰ ਕਾਮੇਡੀ ਕਿਹਾ। ਕਿ ਪੂਰੀ ਫਿਲਮ ਦੇਖੋ, ਪੂਰੀ ਫਿਲਮ ਹੁੰਦੀ ਹੈ ਜਿਸ ਤਰ੍ਹਾਂ ਬਰਡ ਕੇਜ ਇੰਗਲਿਸ਼ ਦੀ ਫਿਲਮ ਹੈ, ਉਹਦਾ ਗੇ ਟੌਪਿਕ ਹੈ, ਗੇ ਲਾਈਫ ਦੇ ਉੱਤੇ ਬਣਾਈ, ਲੇਕਿਨ ਉਹ ਐਸੀ ਕਾਮੇਡੀ ਹੈ ਕਿ ਹਰ ਬੰਦਾ ਇੰਜੋਏ, ਕੋਈ ਕਿਸੇ ਨੂੰ ਅਨੋਏ ਨਹੀਂ ਕਰੇਗੀ, ਕਿਸੇ ਨੂੰ ਕੁਝ ਨਹੀਂ ਕਰੇਗੀ। ਰੋਬਿਨ ਵਿਲੀਅਮਸ ਨੇ ਤਾਂ ਕਮਾਲ ਕਰ ਦਿੱਤਾ, ਆਸਕਰ ਲਿਆ। ਤੇ ਇਸ ਤਰ੍ਹਾਂ ਦੀ ਫਿਲਮਾਂ, ਚੀਜ਼ਾਂ ਐਸੇ ਜਿਹੜੇ ਨੇ, ਉਹ ਗੋਡ ਗਿਫਟਿਡ ਕੋਈ ਬੰਦਾ ਸਾਹਮਣੇ ਆਏ ਤੇ ਫਿਰ ਉਹਦੇ ਉੱਤੇ ਫਿਲਮ ਬਣੀ ਚਾਹੀਏ। ਜਿਹੜੀ ਇਸ ਤਰ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ ਨਾ, 2-4 ਫਿਲਮਾਂ ਕਾਮਯਾਬ ਹੋ ਗਈਆਂ ਨੇ, ਉਹਨਾਂ ਦੀ ਜਿਹੜੀ ਕਾਮੇਡੀ ਹੈ, ਉਹ ਤੇ ਬਸ ਉਹਨੂੰ ਕਾਮੇਡੀ ਕੀ ਕਹਿਣਾ, ਫਾਰਸੀ ਹੋ। ਹਾਂਜੀ, ਅੱਜ ਕੱਲ ਅਗਰ ਵੇਖੀਏ ਤੇ ਅਹਿਮਦ ਅਲੀ ਬੱਟ ਨੂੰ ਅਸੀਂ ਸਮਝਨੇ ਆ ਕਿ ਉਹ ਕਮੇਡੀਅਨ ਹੈ, ਲੇਕਿਨ ਉਹ ਕਾਮੇਡੀ ਦੀ ਨਹੀਂ ਸਮਝ ਆਉਂਦੀ। ਦੂਜੇ ਪਾਸੇ ਜਿਹੜੇ ਸਾਡੇ ਹੀਰੋਜ਼ ਨੇ, ਜਿਹੜੇ ਪ੍ਰੋਟੈਗਨਿਸਟ ਦਾ ਕਿਰਦਾਰ ਅਦਾ ਕਰ ਰਹੇ ਹੁੰਦੇ ਨੇ ਫਿਲਮਾਂ ਦੇ ਵਿੱਚ, ਉਹ ਵੀ ਕਾਮੇਡੀ ਕਰ ਰਹੇ ਹੁੰਦੇ ਨੇ। ਜਿਵੇਂ ਹਮਾਯੂੰ ਸਈਦ ਵਰਗਾ ਬੰਦਾ, ਫਹਦ ਮੁਸਤਫਾ ਵਰਗਾ ਬੰਦਾ, ਜਾਂ ਦਾਨਿਸ਼ ਤੈਮੂਰ ਹੋ ਗਿਆ, ਜਾਂ ਹਮਜ਼ਾ ਅਲੀ ਅब्बासी ਹੋ ਗਿਆ, ਇਹ ਵੀ ਸਾਰੇ, ਇਹਨਾਂ ਨੂੰ ਵੀ ਕਰੈਕਟਰ ਇਹ ਦਿੱਤਾ ਜਾਂਦਾ ਕਿ ਹਸਾਨ ਜਾ ਕੇ, ਮਤਲਬ ਇੱਕ ਲਾਈਟਰ ਕਰੈਕਟਰ ਹੁੰਦਾ, ਇੱਕ ਕਮੇਡੀਅਨ ਹੁੰਦਾ, ਵਿੱਚ ਇੱਕ ਬੜੀ ਬਾਰੀਕ ਜਿਹੀ ਲਕੀਰ ਹੁੰਦੀ ਹੈ। ਉਹਦੀ ਸਮਝ ਨਹੀਂ ਆਉਂਦੀ ਕਿ ਸਾਡੇ ਜਿਹੜੇ ਮੇਨ, ਜਿਨ੍ਹਾਂ ਨੂੰ ਅਸੀਂ ਹੀਰੋਇਕ ਸਮਝਨੇ ਆ ਸਕਰੀਨ ਦੇ ਉੱਤੇ, ਲੇਕਿਨ ਉਹ ਕਰ ਕਾਮੇਡੀ ਰਹੇ ਹੁੰਦੇ ਨੇ, ਉਹ ਕਾਮੇਡੀ ਵੀ ਪੂਰੀ ਤਰ੍ਹਾਂ ਨਹੀਂ ਕਰ ਰਹੇ ਹੁੰਦੇ। ਵਿਸ਼ਕਾਰ ਜੀ ਕੱਚਾ ਜਿਹਾ ਕੰਮ ਕਿਉਂ ਰਹਿ ਗਿਆ ਕੱਚਾ ਜਿਹਾ, ਬਸ ਇਹੀ ਲਫ਼ਜ਼ ਮੈਂ ਕਹਿ ਰਿਹਾ ਸੀ, ਕੱਚਾ ਜਿਹਾ ਨਾ, ਕੱਚਾਪਨ ਜਿਹੜਾ ਹੈ ਨਾ, ਇਹ ਹਰ ਚੀਜ਼ 'ਚ ਨਜ਼ਰ ਆਉਂਦਾ ਹੈ। ਫਿਲਮਾਂ ਦੇ ਵਿੱਚ ਵੀ ਕਿਸੇ ਜਿਹੜੀ 100% ਵੀ ਅੱਛੀ ਸਾਨੂੰ ਲੱਗੀ, ਉਹਦੇ ਵਿੱਚ ਵੀ ਕਿਸੇ ਜਗ੍ਹਾ ਹੁੰਦਾ ਹੈ ਕੱਚਾਪਨ ਜਿਹੜਾ ਹੈ ਨਾ,
ਕਿਸੇ ਦਾ ਕੱਚਾਪਨ ਨਜ਼ਰ ਆ ਜਾਂਦਾ, ਕਿਸੇ ਕਦੇ ਤੁਹਾਨੂੰ ਐਕਟਰ ਦਾ ਨਜ਼ਰ ਆ ਜਾਏਗਾ, ਕਿਸੇ ਵਿੱਚ ਡਾਇਰੈਕਟਰ ਦਾ ਨਜ਼ਰ ਆ ਜਾਏਗਾ। ਤੇ ਐਕਟਰ ਦਾ ਤਾਂ ਕੱਚਾਪਨ ਬਹੁਤ ਹੀ ਜਲਦੀ ਮਤਲਬ ਆਡੀਅנס ਨੂੰ ਜਾਂ ਵੇਖਣ ਵਾਲਿਆਂ ਨੂੰ ਪਤਾ ਲੱਗ ਜਾਂਦਾ ਤੇ ਮੋਸਟਲੀ ਇਹੋ ਹੀ ਹੈ। ਤੇ ਹੁਣ ਫਿਲਮਾਂ ਦਾ ਵੀ ਇਹੋ ਹੀ ਹੈ ਕਿ ਤੁਸੀਂ ਜਨਰ ਦੀ ਗੱਲ ਕਰ ਰਹੇ ਸੀ ਕਿ ਉਹਦੇ ਚ ਇਹੋ ਹੀ ਹੈ ਕਿ ਜਿਹੜੀਆਂ ਵੀ ਹੁਣ ਸਾਡਾ ਹੁਣ ਨਵੀਂ ਜਿਹੜੀ ਰਿਵਾਈਵਲ ਦੇ ਬਾਅਦ ਜਿਹੜੀਆਂ ਫਿਲਮਾਂ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਨਵੀਂ ਬਣਾਉਣ ਦੀ, ਸਭ ਉਹਨਾਂ ਤੋਂ ਉਹੀ ਹੈ ਕਿ ਉਹ ਟੈਲੀਵਿਜ਼ਨ ਦੀ ਛਾਪ ਹੈ, ਰਾਈਟਰਸ ਦੇ ਉੱਤੇ ਵੀ, ਬਣਾਉਣ ਵਾਲਿਆਂ ਉੱਤੇ ਵੀ, ਡਾਇਰੈਕਟਰਸ ਦੇ ਉੱਤੇ ਵੀ, ਸਕੇਲ ਵੀ ਉਹਦਾ, ਉਹਦੇ ਫਰੇਮਸ ਵੀ ਕਈ ਵਾਰੀ ਜਿਹਨੇ ਮਤਲਬ ਬਹੁਤ ਘੱਟ ਨੇ। ਬਲਕਿ ਹੁਣ ਇੱਕ ਹੋਰ ਸਾਡਾ ਅੱਜ ਕੱਲ ਜਿਹੜਾ ਵੈਬ ਸੀਰੀਜ਼ ਆਇਆ ਹੈ ਜਿਹਨਾਂ ਨੇ ਕੇਕ ਬਣਾਈ ਸੀ ਡਾਇਰੈਕਟਰ, ਤੇ ਉਹਨਾਂ ਦੀ ਬਹੁਤ ਅੱਛੀ ਹੈ, ਮਤਲਬ ਭਾਵੇਂ ਕੰਟੈਂਟ ਹੈ, ਹਾਂਜੀ ਚੁੜੇਲ ਛਾਂ, ਲੇਕਿਨ ਇਹ ਕਿ ਕਮ ਸੇ ਕਮ ਉਹਦਾ ਲੱਗਦਾ ਹੈ ਕਿ ਇਹ ਵੈਬ ਸੀਰੀਜ਼ ਹੈ ਜਾਂ ਇਹ ਬੰਦਾ ਫਿਲਮ ਵੀ ਬਣਾ ਸਕਦਾ ਹੈ, ਜਾਂ ਇਸ ਤਰ੍ਹਾਂ ਫਿਲਮ ਬਣਦੀ ਹੈ ਜਾਂ ਇਸ ਤਰ੍ਹਾਂ ਕੋਈ ਵੈਬ ਸੀਰੀਜ਼ ਬਣਨੀ ਚਾਹੀਦੀ ਹੈ, ਇਹ ਸਕੇਲ ਹੋਣਾ ਚਾਹੀਦਾ ਅੱਜ ਕੱਲ ਦੇ ਦੌਰ ਦੇ ਮੁਤਾਬਿਕ। ਲੇਕਿਨ ਇਹ ਕਿ ਚੀਜ਼ਾਂ ਨੂੰ ਸਿੰਪਲੀਫਾਈ ਰੱਖਣ ਤੇ ਜਿਹੜੀ ਡਿਟੇਲ ਹੈ ਉਹਦੇ ਉੱਤੇ ਜ਼ਰੂਰ ਕਰਨਾ ਚਾਹੀਦਾ ਹੈ। ਉਹਦੇ ਨਾਲ ਹੀ ਤੁਹਾਡਾ ਆਡੀਅנס ਵੀ ਜਿਹੜਾ ਹੈ ਨਾ ਐਜੂਕੇਟ ਹੁੰਦਾ ਹੈ, ਜਦੋਂ ਉਹ ਚੀਜ਼ ਅੱਛੀ ਦੇਖਦਾ ਹੈ, ਅੱਛੇ ਚੀਜ਼ ਹੋਵੇ, ਉਹ ਅੱਛੀ ਪੋਇਟਰੀ ਹੋਵੇ, ਅੱਛੀ ਉਹਦੇ ਫੋਟੋਗ੍ਰਾਫੀ ਹੋਵੇ, ਉਹਦੀ ਹਰ ਫਰੇਮ 'ਚ ਖੂਬਸੂਰਤੀ ਹੋਵੇ, ਤਾਂ ਲੋਕੀ ਐਪਰੀਸ਼ੀਏਟ ਕਰਦੇ ਨੇ, ਇਹ ਨਹੀਂ ਕਿ ਨਹੀਂ ਕਰਦੇ। ਕਿਉਂਕਿ ਮਤਲਬ ਬਣੀਆਂ ਨੇ ਫਿਲਮਾਂ, ਉਹਦੇ ਤੁਸੀਂ ਦੇਖੋ ਸ਼ੋਇਬ ਮਨਸੂਰ ਨੇ ਇੱਕ ਗਾਣਾ ਬਣਾਇਆ ਉਹ ਰੀਮ ਬਨਸਪਤੀ ਵਾਸਤੇ, ਬਨਸਪਤੀ ਨਹੀਂ ਰਾਈਸ ਵਾਸਤੇ, ਤੇ ਉਹ ਲੋਕਾਂ ਨੇ ਪਸੰਦ ਕੀਤਾ, ਉਹ ਜਗ੍ਹਾ ਜਗ੍ਹਾ ਤੁਹਾਨੂੰ ਮਿਲੇਗਾ, ਉਹ ਇੰਡੀਆ ਤੋਂ ਵੀ ਉਹਦੀ ਤਾਰੀਫ ਆ ਰਹੀ ਹੈ। ਫਿਰ 2-2.5 ਮਿੰਟ ਦਾ ਗਾਣਾ ਹੈ ਤੇ ਉਹਦੀ ਪ੍ਰੋਡਕਸ਼ਨ ਦੇਖੋ, ਉਹਦੇ ਚੀਜ਼ਾਂ ਡਿਟੇਲ ਦੇਖੋ। ਉਹਨਾਂ ਨੇ ਫਿਲਮਾਂ ਵੀ ਜਿਹੜੀ ਬਣਾਈਆਂ, ਮੈਨੂੰ ਪਤਾ ਨਹੀਂ ਉਹ ਕਿਉਂ ਨਹੀਂ ਹੁਣ ਬਣਾ ਰਹੇ ਫਿਲਮਾਂ, ਇਤਨਾ ਗੈਪ ਆ ਗਿਆ ਐਸੇ ਬੰਦੇ ਨੇ। ਉਹਨਾਂ ਨੇ ਫਿਲਮਾਂ ਲੇਕਿਨ ਵੈਸੇ ਘੱਟ ਹੀ ਬਣਾਈਆਂ ਨੇ। ਖੁਦਾ ਕੇ ਲਈ ਉਹਨਾਂ ਫਿਲਮ ਬਣਾਈ ਸੀ, ਔਰ ਉਸ ਤੋਂ ਬੋਲ ਉਸ ਤੋਂ ਬਾਅਦ ਬਣਾਈ ਸੀ ਇੱਕ ਵਰਨਾ ਫਿਲਮ ਜੀ, ਇਹ ਤਿੰਨ ਫਿਲਮਾਂ ਮੇਰਾ ਖਿਆਲ ਹੈ, ਇਫ ਆਮ ਨਾਟ ਰੋਂਗ, ਲੇਕਿਨ ਉਹ ਵਰਨਾ ਨਹੀਂ ਚੱਲੀ। ਤੇ ਵਰਨਾ ਤੋਂ ਬਾਅਦ ਪਤਾ ਨਹੀਂ ਫਿਲਮ ਉਹਨਾਂ ਦੀ ਆਉਂਦੀ ਹੈ ਜਾਂ ਨਹੀਂ ਆਉਂਦੀ, ਲੇਕਿਨ ਨਬੀਲ ਕੁਰੈਸ਼ੀ ਵਰਗਾ ਡਾਇਰੈਕਟਰ ਸਾਡੇ ਕੋਲ ਜੀ। ਹਾਂ ਫਿਲਮ ਦਾ ਦੇਖੋ, ਲੇਕਿਨ ਇਹ ਕਿ ਫਿਲਮ ਦਾ 100% ਕਿਸੇ ਕੋਲ ਫਾਰਮੂਲਾ ਨਹੀਂ ਕਿ ਜੀ ਇਹ ਫਿਲਮ, ਇਹ ਫਾਰਮੂਲਾ, ਇਹ ਚੀਜ਼ ਜਿਹੜੀ ਹੈ ਇਸ ਵਕਤ ਦੇ ਉੱਤੇ ਚੀਜ਼ ਜ਼ਰੂਰ ਚੱਲੇਗੀ, ਇਹ ਸ਼ੋਰ ਸ਼ਾਟ ਹੈ। ਕਈ ਵਾਰੀ ਹੁੰਦਾ ਹੈ, ਲੇਕਿਨ ਇਹ ਕਿ ਇਹਦੀ ਗਾਰੰਟੀ ਕੋਈ ਨਹੀਂ ਕਿ ਫਿਲਮ ਤੁਸੀਂ ਕੋਈ ਵੀ ਬਣਾਓ, ਭਾਵੇਂ ਕਿ ਵੱਡੀਆਂ ਹੁਣ ਆਈਆਂ ਨੇ ਜਿਹੜੀਆਂ ਦੁਨੀਆ ਦੀ ਸਾਰੀ ਅਮਰੀਕਨ ਜਾਂ ਹਾਲੀਵੁੱਡ ਦੀ ਫਿਲਮ ਜਾਂ ਕੋਈ ਵੈਸਟ ਦੀ ਫਿਲਮਾਂ ਸਾਡੇ ਸਿਨੇਮਾ 'ਚ ਲੱਗੀਆਂ ਨੇ, ਕੋਈ ਵਿਚਾਰਾ ਦੇਖਣ ਵੀ ਗਿਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿਹੜੀ ਫਿਲਮ ਸੀ। ਹੁਣ 100 ਫੀਟ ਜਰਨੀ ਹੋ ਗਈ ਹੈ, ਇਸ ਤਰ੍ਹਾਂ ਦੀ ਕੈਟਸ ਲੱਗਿਆ ਇੱਥੇ, ਤੇ ਲੋਕਾਂ ਨੂੰ ਮਿਊਜ਼ੀਕਲ ਸੀ, ਉਹ ਬੜਾ ਮਸ਼ਹੂਰ ਆਪਣਾ ਬ੍ਰੌਡਵੇ ਦਾ ਅਮਰੀਕਨ ਦੀ ਉਹਨਾਂ ਨੇ ਫਿਲਮ ਬਣਾਈ ਹੈ, ਲੋਕੀ ਨਹੀਂ ਦੇਖਣ ਗਏ, ਲੇਕਿਨ ਜ਼ਾਹਿਰ ਹੈ ਉਹ ਅੱਛੀ ਫਿਲਮ ਸੀ, ਸਭ ਕੁਝ ਸੀ। ਇਹਦੀ ਕੋਈ ਗਾਰੰਟੀ ਨਹੀਂ ਕਿ ਬਿਜ਼ਨਸ ਅਸੀਂ ਕਿਹੜੀ ਫਿਲਮ ਤੋਂ ਲੈ ਸਕਦੇ ਹਾਂ, ਭਾਵੇਂ ਉਹ ਬਾਹਰ ਦੀ ਲੈ ਕੇ ਆਈਏ ਜਾਂ ਕੋਈ ਹੋਰ ਕਿਸੇ ਮੁਲਕ ਦੀ ਲੈ ਆਈਏ, ਜਾਂ ਇੰਡੀਆ ਦੀ ਹੋਵੇ, ਈਰਾਨ ਦੀ ਹੋਵੇ, ਟਰਕੀ ਦੀ ਹੋਵੇ, ਇਹ ਕੋਈ ਗਾਰੰਟੀ ਨਹੀਂ। ਹੁਣ ਇਹ ਦੌਰ ਹੈ ਕਿ ਇਹਦੇ 'ਚ ਮਾਰਕੀਟਿੰਗ ਤੇ ਇਹ ਚੀਜ਼ਾਂ ਬਹੁਤ ਅਹਿਮ ਹੋ ਗਈਆਂ ਨੇ। ਫਿਲਮ ਜਿਸ ਵੇਲੇ ਸ਼ੁਰੂ ਹੁੰਦੀ ਉਸ ਤੋਂ ਲੈ ਕੇ ਉਹਦੇ ਪੋਸਟਰ ਦੀ ਰਿਲੀਜ਼, ਉਹਦੀ ਫਲਾਣਾ, ਉਹਦੇ ਹਰ ਸਟੈਪ ਦੇ ਉੱਤੇ ਤੁਸੀਂ ਉਹਦੀ ਮਾਰਕੀਟਿੰਗ ਕਰੋਗੇ। ਉਹਦਾ ਸੈਕੰਡ ਪੋਸਟਰ, ਉਹਦਾ ਫਰਸਟ ਟੀਜ਼ਰ, ਸੈਕੰਡ ਟੀਜ਼ਰ, ਫਿਰ ਟ੍ਰੇਲਰ, ਫਿਰ ਪਹਿਲਾ ਗਾਣਾ, ਫਿਰ ਦੂਜਾ ਗਾਣਾ, ਫਿਰ ਉਹ ਸਾਰੀ ਟੀਮ ਹੀ ਉਹ ਜਾ ਕੇ ਵੇਖਦੀ ਰਹਿੰਦੀ। ਅੱਛਾ, ਬਿਲਕੁਲ ਸਾਡੇ ਵੇਲੇ ਤੇ ਸਾਡੇ ਜ਼ਮਾਨੇ 'ਚ ਜੋ ਰਸਾਲੇ ਹੁੰਦੇ ਸੀ, ਰਸਾਲਿਆਂ ਦੇ ਵਿੱਚ ਤਸਵੀਰਾਂ ਹੁੰਦੀਆਂ ਸੀ, ਉਹਨਾਂ ਦੇ ਵਿੱਚ ਆ ਜਾਂਦਾ ਸੀ ਸਭ ਕੁਝ। ਮੇਰੇ ਫਿਲਮ ਦਾ ਸਟੂਡੈਂਟ ਹੋਣ ਦੇ ਨਾਤੇ ਮੇਰੇ ਜ਼ਿਹਨ 'ਚ ਇੱਕ ਸਵਾਲ ਅਕਸਰ ਹੁੰਦਾ, ਉਹਦਾ ਜਵਾਬ ਮੈਂ ਤੁਹਾਡੇ ਕੋਲ ਲਵਾਂਗਾ। ਯੂਰਪ ਦੀਆਂ ਜਦੋਂ ਅਸੀਂ ਫਿਲਮਾਂ ਵੇਖਨੇ ਆ, ਹਾਲੀਵੁੱਡ ਦੀਆਂ ਅਸੀਂ ਫਿਲਮਾਂ ਅਮਰੀਕਾ ਦੀਆਂ ਵੇਖਨੇ ਆ, ਉਹਦੇ ਵਿੱਚ ਫਰਜ਼ ਕਰੋ ਕੋਈ ਫਰਾਂਸੀਸੀ ਕਰੈਕਟਰ ਹੈ, ਕੋਈ ਜਰਮਨ ਕਰੈਕਟਰ ਹੈ, ਜਾਂ ਕੋਈ ਅਫਰੀਕਨ ਕਰੈਕਟਰ ਹੈ, ਉਹ ਆਪਣੀ ਜ਼ੁਬਾਨ 'ਚ ਗੱਲ ਕਰ ਰਿਹਾ ਹੁੰਦਾ। ਫਿਲਮ ਅੰਗਰੇਜ਼ੀ ਦੀ ਹੁੰਦੀ ਹੈ, ਲੇਕਿਨ ਕਰੈਕਟਰ ਜਰਮਨ ਬੋਲ ਰਿਹਾ ਹੁੰਦਾ, ਔਰ ਥੱਲੇ ਸਬਟਾਈਟਲ ਆ ਰਹੇ ਹੁੰਦੇ ਨੇ। ਪਾਕਿਸਤਾਨੀਆਂ ਨੂੰ ਕੀ ਮਾਰ ਹੈ ਕਿ ਇੱਕ ਪੰਜਾਬੀ ਕਰੈਕਟਰ ਹੈ ਤੇ ਉਹਨੇ ਹੇਕੇ ਲਾ ਕੇ ਉਰਦੂ ਬੋਲਣੀ ਹੈ? ਉਹਦੀ ਕੀ ਵਜ੍ਹਾ? ਮਤਲਬ ਫਾਦ ਮੁਸਤਫਾ ਨੇ ਅਗਰ ਫਿਲਮ ਕੀਤੀ ਵੀ ਹੈ ਲੋਡ ਵੈਡਿੰਗ, ਉਹਦੇ ਵਿੱਚ ਹਰ ਬੰਦਾ ਹੀ ਉਂਝ ਬੋਲਦਾ ਪਿਆ, ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਪੰਜਾਬ ਵਿੱਚ ਉਰਦੂ ਬੋਲੀ ਜਾਂਦੀ, ਜਾਂ ਤੇ ਲੋਕੀ ਪੰਜਾਬੀ ਬੋਲਦੇ ਨੇ ਜਾਂ ਸਾਫ਼ ਉਰਦੂ ਬੋਲਦੇ ਨੇ। ਧੁੰਮ ਕਹਾਂ ਜਾ ਰਹੀ ਥੀ, ਉਹ ਇੰਝ ਦੇ ਝਟਕੇ ਕੌਣ ਲਾਂਦਾ ਔਰ ਕਿਉਂ ਲਾਂਦਾ, ਔਰ ਉਹਨੂੰ ਇੱਕ ਫਨੀ ਵੇ 'ਚ ਬਣਾਉਣ ਦੀ ਕੋਸ਼ਿਸ਼ ਕਰਨਾ, ਕਿਸੇ ਦੇ ਲਹਿਜੇ ਨੂੰ ਫਨੀ ਕਹਿਣਾ ਔਰ ਉਹਦੇ ਤੇ ਹੱਸਣਾ, ਇਹ ਵੀ ਸਟੀਰੀਓਟਾਈਪ ਹੋ ਗਿਆ ਨਾ ਰੀਅਲੀ ਫਿਲਮ ਮੇਕਿੰਗ। ਇਹ ਵੀ ਸਟੀਰੀਓਟਾਈਪ ਹੋ ਗਿਆ। ਉਹ ਸ਼ੁਰੂ 'ਚ ਤੁਸੀਂ ਦੇਖਿਆ ਹੋਗਾ 2-4 ਡਰਾਮੇ ਚੱਲੇ ਸਨ ਵਾਰਿਸ ਵਗੈਰਾ ਦੇ ਜ਼ਮਾਨੇ 'ਚ, ਉਹਦੇ ਬਾਅਦ ਫਿਰ ਜਿਹੜਾ ਡਰਾਮਾ ਲੰਡਾ ਬਾਜ਼ਾਰ ਔਰ ਵਾਰਿਸ, ਇਹਨਾਂ ਦੇ ਡਰਾਮੇ 'ਚ ਆਇਆ ਹੋਇਆ। ਉਹ ਜਿਸ ਤਰ੍ਹਾਂ ਕਿਸੇ ਜ਼ਮਾਨੇ 'ਚ ਹੁੰਦਾ ਸੀ ਇੱਕ ਤਕੀਆ ਕਲਾਮ ਬਣਾ ਲੈਣਾ ਹਰ ਕੈਰੈਕਟਰ ਨੇ, ਉਹ ਸਭ ਚੀਜ਼ਾਂ ਉਹ, ਲੇਕਿਨ ਹੁਣ ਥੋੜੀ ਚੇਂਜ ਹੈ। ਮੈਂ ਇੱਕ ਇੰਡੀਅਨ ਫਿਲਮ ਦੇਖਣੀ ਸ਼ੁਰੂ ਕੀਤੀ, ਬਹੁਤ ਜ਼ਬਰਦਸਤ ਹੈ, ਤੇ ਉਹ ਹੰਗਰੀ ਉਹਦਾ ਨਾਂ ਹੈ, ਅੰਗਰੇਜ਼ੀ ਦਾ ਨਾਂ ਹੈ, ਹਿੰਦੀ ਉਹ ਸ਼ੁਰੂ ਕੇ 10-15 ਮਿੰਟ ਉਹ ਅੰਗਰੇਜ਼ੀ 'ਚ ਚੱਲੀ। ਮੈਂ ਕਿਹਾ ਸ਼ਾਇਦ ਅੰਗਰੇਜ਼ੀ 'ਚ ਪੂਰੀ ਨਸੀਰੁद्दीन शाह ਨੇ ਬੜਾ ਅੱਛਾ ਕੰਮ ਕੀਤਾ। ਬਹੁਤ ਹੀ ਉਹਨੇ ਆਪਣਾ ਸ਼ੇਕਸਪੀਅਰ ਦੀ ਕਹਾਣੀ ਤੋਂ ਨਾ
ਉਹਨਾਂ ਨੇ ਇੱਕ ਡਰਾਮੇ ਤੋਂ ਉਹਦੀ ਪੂਰੀ ਫਿਲਮ ਬਣਾਈ ਹੈ। ਬਹੁਤ ਹੀ ਅਜੀਬੋ ਗਰੀਬ ਉਹਦਾ ਸਬਜੈਕਟ ਹੈ। ਤੇ ਉਹਦੇ ਵਿੱਚ ਉਹ ਇਹੀ ਹੈ ਕਿ ਸਾਰੇ ਕੈਰੈਕਟਰ ਜਿਹੜੇ ਨੇ, ਬੱਚੇ ਜਿਹੜੇ ਉਹ ਅੰਗਰੇਜ਼ੀ ਬੋਲ ਰਹੇ ਨੇ, ਮਾਪੇ ਹਿੰਦੀ ਆਪਸ ਵਿੱਚ ਬੋਲ ਰਹੇ ਨੇ, ਕੋਈ ਨੌਕਰ ਜਿਹੜਾ ਆਪਣੀ ਜ਼ੁਬਾਨ ਬੋਲ ਰਿਹਾ, ਤੇ ਉਹ ਬਿਲਕੁਲ ਨੈਚੁਰਲ ਲੱਗਦਾ ਹੈ ਤੇ ਉਹ ਬੜਾ ਖੂਬਸੂਰਤ ਵੀ ਹੋ ਜਾਂਦਾ ਹੈ, ਮਤਲਬ ਇਸ ਤਰ੍ਹਾਂ ਦਾ। ਲੇਕਿਨ ਜ਼ਾਹਿਰ ਹੈ ਇਹਦੇ ਵਾਸਤੇ ਤੁਹਾਨੂੰ ਬੜੇ ਮਾਹਿਰ ਰਾਈਟਰ ਚਾਹੀਦੇ ਨੇ, ਸਕਰੀਨ ਪਲੇ ਵਾਲੇ ਚਾਹੀਦੇ ਨੇ, ਜਿਹੜਾ ਪੂਰਾ ਇਸ ਤਰ੍ਹਾਂ ਸਕਰੀਨ ਪਲੇ ਇਸ ਤਰ੍ਹਾਂ ਦਾ ਲਿਖਣ ਕਿ ਕਿਸ ਤਰ੍ਹਾਂ ਜ਼ੁਬਾਨ ਨੂੰ ਬੋਲਣਾ ਹੈ ਤੇ ਉਹਦੀ ਟਾਰਗੇਟ ਆਡੀਅੰਸ ਕੀ ਹੈ। ਰਾਸ਼ਿਦ ਸਾਹਿਬ ਵੈਬ ਤੇ ਚੱਲ ਜਾਏਗਾ। ਨਾਸਰ ਅਦੀਬ ਵਰਗਾ ਡਾਇਲੌਗ ਰਾਈਟਰ ਸਾਡੇ ਕੋਲ ਬਹੁਤ ਹੀ ਚੰਗਾ, ਜਿਹਨੇ ਮੌਲਾ ਸੌਰੀ ਆਵਾਜ਼ ਕੱਟ ਗਈ ਹੈ ਜੀ। ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤਾਈਂ? ਮੇਰੀ ਆਵਾਜ਼ ਪਹੁੰਚ ਰਹੀ ਹੈ ਜੀ? ਮੇਰੀ ਆਵਾਜ਼ ਆ ਰਹੀ ਹੈ? ਨਾਸਰ ਅਦੀਬ ਦੀ ਗੱਲ ਕਰ ਰਿਹਾ ਸੀ। ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਹੈ? ਕਿਉਂਕਿ ਮੈਨੂੰ ਤੁਹਾਡੀ ਬਿਲਕੁਲ ਕਲੀਅਰ ਆਵਾਜ਼ ਆ ਰਹੀ ਹੈ। ਅਗਰ ਆਡੀਅנס ਨੂੰ ਮੇਰੀ ਆਵਾਜ਼ ਆ ਰਹੀ ਹੈ ਤੇ ਮੈਂ ਬੋਲਦਾ ਰਵਾਂਗਾ। ਨਾਸਰ ਅਦੀਬ ਜਿਨ੍ਹਾਂ ਮੌਲਾ ਜੱਟ ਦੇ ਮੁਕਾਲਮੇ ਲਿਖੇ, ਉਹਨਾਂ ਕੋਲੋਂ ਹੀ ਮੌਲਾ ਜੱਟ ਜਿਹੜੀ ਕਿ ਹੁਣ ਬਣਦੀ ਹੈ ਪਈ, ਦ ਲੈਜੈਂਡ ਆਫ ਮੌਲਾ ਜੱਟ, ਜਿਹੜੀ ਕਿ ਅਲੀ ਮੇਰੀ ਆਵਾਜ਼ ਆ ਰਹੀ ਹੈ? ਜੀ ਜੀ, ਤੁਹਾਡੀ ਬਿਲਕੁਲ ਕਲੀਅਰ ਆਵਾਜ਼ ਆ ਰਹੀ ਹੈ, ਤੁਹਾਡੀ ਆਵਾਜ਼ ਬਿਲਕੁਲ ਕਲੀਅਰ ਹੈ। ਤੁਸੀਂ ਵੇਖੋ ਕੋਈ ਆਪਣਾ ਮਾਈਕ ਜਾਂ ਕੋਈ ਹੋਰ ਚੀਜ਼ ਆਫ ਤੇ ਨਹੀਂ ਕਰ ਦਿੱਤੀ, ਔਰ ਤੁਸੀਂ ਚੈੱਕ ਕਰ ਲਓ ਜਾਂ ਦੁਬਾਰਾ ਆਵਾਜ਼ ਜੀ ਦੁਬਾਰਾ ਤੋਂ ਰੀਜੁਆਇਨ ਕਰ ਲਓ, ਦੁਬਾਰਾ ਤੋਂ ਰੀਜੁਆਇਨ ਕਰ ਲਓ, ਉਹਨੂੰ ਕੱਟ ਕੇ ਨਾ ਦੁਬਾਰਾ ਰੀਜੁਆਇਨ ਕਰ ਲਓ। ਆਵਾਜ਼ ਆ ਰਹੀ ਮੇਰੀ? ਜੀ ਰੀਜੁਆਇਨ ਕਰੋ ਰਾਸ਼ਿਦ ਸਾਹਿਬ, ਤਾਂ ਕਿ ਅਸੀਂ ਇਹਨੂੰ ਗਿਫਟ ਦਈਏ। ਮੈਂ ਕੋਸ਼ਿਸ਼ ਕਰ ਰਿਹਾ ਜੀ, ਰੀਜੁਆਇਨ ਕਰੋ ਤੁਸੀਂ। ਮੈਂ ਗੱਲ ਕਰ ਰਿਹਾ ਸੀ ਨਾਸਿਰ ਅਦੀਬ ਸਾਹਿਬ ਦੀ, ਜਿਨ੍ਹਾਂ ਨੇ ਮੌਲਾ ਜੱਟ ਦੇ ਡਾਇਲੌਗਸ ਵੀ ਲਿਖੇ ਔਰ ਸਕ੍ਰਿਪਟ ਤੇ ਵੀ ਕੰਮ ਕੀਤਾ। ਬੜੀ ਕੰਟਰੋਵਰਸ਼ੀਅਲ ਫਿਲਮ ਬਣ ਗਈ, ਦ ਲੈਜੈਂਡ ਆਫ ਮੌਲਾ ਜੱਟ। ਜ਼ਾਹਿਰ ਹੈ ਬਾਹੂ ਫਿਲਮ ਪ੍ਰੋਡਕਸ਼ਨਸ ਜਿਨ੍ਹਾਂ ਨੇ ਮੌਲਾ ਜੱਟ ਬਣਾਈ ਸੀ, ਉਹਨਾਂ ਦੇ ਨਾਲ ਜਿਨ੍ਹਾਂ ਨੇ ਹੁਣ ਫਿਲਮ ਬਣਾਈ ਉਹਨਾਂ ਦੇ ਨਾਲ ਟੱਕਰਾ ਹੋ ਗਿਆ। ਉਹਨਾਂ ਕਿਹਾ ਨਹੀਂ ਜੀ ਸਾਡੇ ਕਾਪੀਰਾਈਟਸ ਨੇ, ਉਹਨਾਂ ਕਿਹਾ ਸਾਡੇ ਕਾਪੀਰਾਈਟਸ ਨੇ। ਇਸੇ ਤਰ੍ਹਾਂ ਕਰਦਿਆਂ ਫਿਲਮ 5-6 ਸਾਲ ਲੇਟ ਹੋ ਗਈ। ਫਿਲਮ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਕਿ ਪਾਕਿਸਤਾਨ ਫਿਲਮ ਇੰਡਸਟਰੀ, ਭਾਵੇਂ ਉਹ ਪੰਜਾਬੀ ਦੀ ਹੋਵੇ ਭਾਵੇਂ ਉਰਦੂ ਦੀ ਹੋਵੇ, ਉਹਨਾਂ ਵਿੱਚੋਂ ਸਭ ਤੋਂ ਮਹਿੰਗੀ ਫਿਲਮ ਦ ਲੈਜੈਂਡ ਆਫ ਮੌਲਾ ਜੱਟ ਇਸ ਵਕਤ ਅੱਜ ਦੇ ਦਿਨ ਦੇ ਵਿੱਚ ਪਾਕਿਸਤਾਨੀ ਫਿਲਮ ਇੰਡਸਟਰੀ। ਔਰ ਫਿਰ ਉਹਦੀ ਕਾਸਟ ਵੀ ਸਾਡੇ ਕੋਲ ਮਾਹਿਰਾ ਖਾਨ ਔਰ ਫਵਾਦ ਖਾਨ ਔਰ ਹਮਜ਼ਾ ਅਲੀ ਅब्बासी ਔਰ ਬਾਕੀ ਜਿੰਨੇ ਵੀ ਮੇਨ ਸਟ੍ਰੀਮ ਐਕਟਰ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਹੈ ਨੇ। ਫਿਲਮ ਆ ਨਹੀਂ ਸਕੀ, ਲੇਕਿਨ 70 ਸਾਲਾਂ ਦੇ ਵਿੱਚ ਵੀ ਅਸੀਂ 2 ਹੀ ਕਰੈਕਟਰ ਬਣਾ ਸਕੇ ਹਾਂ, ਮੌਲਾ ਜੱਟ ਤੇ ਨੂਰੀ ਨਾਥ। ਪਹਿਲੇ ਵੀ ਉਹੀ ਬਣਾਇਆ ਸੀ, ਹੁਣ ਰੀਮੇਕ ਬਣਾਉਂਦੇ ਆ ਤੇ ਉਹੀ ਬਣਾ ਰਹੇ ਹਾਂ। ਸਾਡੇ ਕੋਲ ਕੋਈ ਸੁਪਰ ਹੀਰੋ ਨਹੀਂ, ਸਾਡੇ ਕੋਲ ਕੋਈ ਹੋਰ ਵੱਡਾ ਕੋਈ ਕਰੈਕਟਰ ਉਸ ਤਰ੍ਹਾਂ ਨਜ਼ਰ ਨਹੀਂ ਆਉਂਦਾ ਜਿਹੜਾ ਕਿ ਬੜਾ ਹੀ ਗਲੈਮਰਸ ਹੋਵੇ। ਬਿਲਕੁਲ ਸੁਪਰ ਹੀਰੋਜ਼ ਬਹੁਤ ਨੇ। ਮੇਰੇ ਖਿਆਲ 'ਚ ਇੱਥੇ ਕਦੇ ਜਿਹੜਾ ਬਾਇਓਪਿਕ ਦਾ ਜਨਰਾ ਹੈ ਉਹਦੇ 'ਚ ਇੱਕ ਅੱਧੀ ਹੋਈ ਹੈ, ਕੋਈ ਮਤਲਬ ਕਿਸੇ ਦੀ ਹਿੰਮਤ ਹੀ ਨਹੀਂ ਹੁੰਦੀ। ਲੋਕੀ ਆਪਣਾ ਬਣਾਈ ਗਈ ਉਹਦੇ 'ਚ ਜੀ, ਮੰਟੋ ਬਣਾਈ ਗਈ ਸੀ ਬਾਇਓਪਿਕ ਦੇ ਵਿੱਚ। ਮੰਟੋ ਫਿਲਮ ਤੇ ਸ਼ਾਹ ਫਿਲਮ ਜਿਹੜੀ ਮੰਟੋ ਹੈ, ਸ਼ਾਹ ਸੀ, ਮੋਟਰਸਾਈਕਲ ਗਰਲ ਸੀ, ਮੋਟਰਸਾਈਕਲ ਗਰਲ ਸੀ ਜੀ, ਗਰਲ ਸੀ। ਇਸ ਤਰ੍ਹਾਂ ਦੀ ਹੈ, ਇਸ ਤਰ੍ਹਾਂ ਦੀ ਜ਼ਿਆਦਾ ਜ਼ਰੂਰੀ ਹੈ ਬਣਨਾ, ਜਿਹੜੀ ਬਿਲਕੁਲ ਮਤਲਬ ਨਾਰਮਲ ਜੇ ਬਜਟ 'ਚ ਵੀ ਬਣ ਜਾਂਦੀਆਂ ਨੇ ਕਈ ਵਾਰੀ। ਕਈ ਜਿਸ ਹੁੰਦੀਆਂ ਨੇ ਬਹੁਤ ਵੱਡੇ ਬਜਟ ਤੇ ਬਣਦੀਆਂ ਨੇ, ਜਿਸ ਤਰ੍ਹਾਂ ਹੁਣ ਤੁਸੀਂ ਕਾਇਦ ਆਜ਼ਮ ਦੇ ਉੱਤੇ ਬਣਾਓਗੇ ਜਾਂ ਕਿਸੇ ਉੱਤੇ ਬਣਾਓਗੇ, ਜਿਸ ਤਰ੍ਹਾਂ ਬਣਾਈ ਸੀ ਜਿਨ੍ਹਾਂ ਗਵਰਨਮੈਂਟ ਦਾ, ਉਹਦੇ 'ਚ ਕਦੀ ਗਵਰਨਮੈਂਟ ਆ ਜਾਂਦੀ ਹੈ, ਕਦੀ ISPR ਹੋ, ਕੋਈ ਨਾ ਕੋਈ ਉਹਦੇ ਵਿੱਚ ਫੰਡਿੰਗ ਚਾਹੀਦੀ ਹੈ, ਜਾਂ ਤੁਹਾਨੂੰ ਤੁਸੀਂ ਜਿਹੜਾ ਮਤਲਬ ਪ੍ਰੋਡਕਟ ਪਲੇਸਿੰਗ ਕਰੋਗੇ ਜਾਂ ਕੋਈ ਸਪਾਂਸਰਸ ਨੂੰ ਲੈ ਕੇ ਆਓਗੇ, ਹੋ ਤਾਂ ਸਕਦਾ ਹੈ। ਲੇਕਿਨ ਐਸੀ ਬਣਾਉਣੀ ਚਾਹੀਦੀ ਹੈ। ਬਿਲਕੁਲ ਸਹੀ ਗੱਲ ਹੈ ਕਿ ਤੁਹਾਡੇ ਹੀਰੋਜ਼ ਨੇ ਬੜੇ ਨੇ, ਔਰ ਅਗਰ ਇਸ ਤਰ੍ਹਾਂ ਦੇ ਵੀ ਨਹੀਂ ਤੇ ਮਤਲਬ ਆਮ ਜਿਸ ਤਰ੍ਹਾਂ ਦੇ ਸਿੰਪਲ ਜਿਸ ਤੇ ਪਹਿਲੇ ਬਣ ਚੁੱਕੀਆਂ ਨੇ। ਹੁਣ ਤੁਸੀਂ ਦੇਖੋ ਦੁੱਲਾ ਭੱਟੀ ਜਦੋਂ ਬਣੀ ਹੈ, ਇਤਨੀ ਕਾਮਯਾਬ ਫਿਲਮ ਸੀ ਕਿ ਕਮਾਲ ਸੀ ਆਪਣੇ ਵਕਤ ਦੀ। ਉਹ ਵੀ ਜਿਸ ਤਰ੍ਹਾਂ ਮੈਂ ਇਹਦਾ ਦੱਸਿਆ ਹੈ ਯੱਕੇ ਵਾਲੀ ਦਾ, ਦੁੱਲਾ ਭੱਟੀ ਦੇ ਪੈਸੇ ਨਾਲ ਬਣਿਆ ਸੀ। ਐਵਨਿਊ ਸਟੂਡੀਓ, 2 ਸਟੂਡੀਓ ਬਣ ਗਏ ਸਰ, ਉਹ ਇਤਨੀ ਹਿੱਟ ਸੀ। ਜ਼ੁਬੈਦਾ ਖਾਨਮ ਦੇ ਗਾਣੇ। ਅੱਛਾ ਰਾਸ਼ਿਦ ਸਾਹਿਬ, ਸਾਡੇ ਕੋਲ ਟਾਈਮ ਦਾ ਬੜਾ ਹੀ ਘਾਟ ਹੈ, ਸਾਡੇ ਕੋਲ ਢੇਰ ਗੱਲਾਂ ਨੇ ਹਲੇ ਕਰਨ ਵਾਲੀਆਂ ਤੇ ਹਲੇ ਦਾੜ ਵੀ ਗਿੱਲੀ ਨਹੀਂ ਹੋਈ। ਅਸੀਂ ਫੇਰ ਕਿਸੇ ਸ਼ੋਅ ਦੇ ਵਿੱਚ ਮਜ਼ੀਦ ਗੱਲਾਂ ਕਰਾਂਗੇ ਸਿਨੇਮਾ ਦੇ ਬਾਰੇ, ਪੰਜਾਬੀ ਸਿਨੇਮਾ ਦੇ ਬਾਰੇ। ਜਾਂਦੀ ਜਾਂਦੀ ਆਪਣੇ ਵਰਡਿਕਟ ਦੇ ਦਿਓ ਕਿ ਫਿਊਚਰ ਆਫ ਪਾਕਿਸਤਾਨੀ ਪੰਜਾਬੀ ਸਿਨੇਮਾ ਕੀ ਹੈ। ਵਾਟ ਇਜ਼ ਦ ਫਿਊਚਰ ਆਫ ਪਾਕਿਸਤਾਨੀ ਪੰਜਾਬੀ ਸਿਨੇਮਾ? नहीं जी, फ्यूचर बहुत ब्राइट है। ਇਹਦੇ ਫਿਲਮਾਂ, ਪੰਜਾਬੀ ਫਿਲਮ ਜਬ ਤੱਕ ਨਹੀਂ ਬਣੇਗੀ, ਮੇਰਾ ਨਹੀਂ ਖਿਆਲ ਕਿ ਇੰਡਸਟਰੀ ਉੱਠ ਸਕਦੀ ਹੈ। ਤੇ ਸਪੈਸ਼ਲੀ ਲਾਹੌਰ ਦੇ ਵਿੱਚ, ਕਿਉਂਕਿ ਜਿੱਥੇ ਹਮੇਸ਼ਾ ਤੋਂ ਪ੍ਰੀ ਪਾਰਟੀਸ਼ਨ ਤੋਂ ਵੀ ਸਮਝੋ ਬਹੁਤ ਪਹਿਲੇ ਜਦੋਂ ਸ਼ੁਰੂ ਹੋਇਆ ਸਿਨੇਮਾ ਦੁਨੀਆ ਦੇ ਵਿੱਚ, ਲਾਹੌਰ ਦੇ ਵਿੱਚ ਸਭ ਤੋਂ ਪਹਿਲੇ ਫਿਲਮਾਂ ਬਣੀਆਂ ਸਨ। ਲਾਈਫ ਆਫ ਅ ਪ੍ਰਿੰਸ ਦੇ ਨਾਂ ਤੋਂ ਜਿਹੜੀ ਬਣੀ ਸੀ, ਤੇ ਬੁੱਢਾ ਦੇ ਉੱਤੇ ਫਿਲਮ ਬਣੀ ਤੇ ਸਲੀਮ ਦੇ ਉੱਤੇ, ਉਹਦੇ ਨਾਲ ਤੋਂ ਲੈ ਕੇ ਉਹਦੇ ਬਾਅਦ ਪੰਜਾਬੀ ਦੀ ਸਾਰੀਆਂ। ਇੱਥੇ ਪੰਜਾਬੀ ਦਾ ਸਿਨੇਮਾ ਜ਼ਰੂਰ ਬਣਨਾ ਚਾਹੀਦਾ ਹੈ।
ਭਾਵੇਂ ਉਹ ਕਮਰਸ਼ੀਅਲ ਹੋਵੇ, ਭਾਵੇਂ ਉਹ ਆਰਟ ਦਾ ਹੋਵੇ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕੰਟੈਂਪਰੇਰੀ ਹੋਵੇ, ਆਮ ਜ਼ਿੰਦਗੀ ਦੇ ਨਾਲ ਉਹਦਾ ਤਾਲੁਕ ਹੋਵੇ, ਨਾ ਉਹ ਲਾਚਿਆਂ ਗੰਡਾਸਿਆਂ ਵਾਲਾ ਹੋਵੇ, ਲੇਕਿਨ ਉਹ ਬਹੁਤ ਜ਼ਰੂਰੀ ਹੈ। ਕਦੀ ਨਹੀਂ ਹੋ ਸਕਦਾ ਕਿ ਉਹ ਨਾ ਚੱਲੇ। ਸਿਨੇਪਲੈਕਸ ਵਿੱਚ ਵੀ ਚੱਲੇਗਾ, ਉਹ ਆਮ ਜਗ੍ਹਾ ਵੀ ਚੱਲੇਗਾ, ਇੰਟਰਨੈਸ਼ਨਲੀ ਵੀ ਤੁਹਾਡੇ ਬਹੁਤ ਲੋਕ ਨੇ। ਮੈਂ ਤਾਂ ਇਤਨਾ ਜਾਣਨਾ ਉੱਥੇ ਇੰਡੀਆ ਦੇ ਵਿੱਚ ਵੀ ਜਿਹੜੇ ਸਾਡੇ ਹੁਣ ਵੀ ਜਿਹੜੀ ਫਿਲਮਾਂ ਸਾਡੀਆਂ ਬਣਦੀਆਂ ਨੇ ਉੱਥੇ ਵੀ ਉਹ ਦੇਖਦੇ ਨੇ ਤੇ ਬੜੇ ਮੇਰੇ ਇਸ ਤਰ੍ਹਾਂ ਵਾਕਿਫ ਨੇ ਜਿਹੜੇ ਇਤਨਾ ਪਸੰਦ ਕਰਦੇ ਨੇ ਸਾਡੀ ਫਿਲਮਾਂ। ਸਾਰਾ ਪੰਜਾਬੀ ਡਾਇਸਪੋਰਾ ਜਿਹੜਾ ਸਾਡੇ ਕੋਲ ਕੈਨੇਡਾ, ਯੂਕੇ, ਬਹੁਤ ਜ਼ਿਆਦਾ, ਤੁਸੀਂ ਆਪ ਬਹੁਤ ਵਾਕਿਫ ਹੋ ਇਸ ਗੱਲ ਤੋਂ। ਹਾਂਜੀ, ਮਤਲਬ ਭਾਵੇਂ ਉੱਥੇ ਸ਼ਹਿਰ ਵੀ ਨੇ, ਜਲੰਧਰ, ਚੰਡੀਗੜ੍ਹ, ਮੇਰੇ ਹਰ ਜਗ੍ਹਾ ਮੇਰੀ ਮਤਲਬ ਮੈਂ ਲੋਕਾਂ ਨਾਲ ਜ਼ਾਤੀ ਤਾਲੁਕ ਹੈ ਤੇ ਉਹ ਇਤਨਾ ਪਸੰਦ ਕਰਦੇ ਨੇ ਸਾਡੇ ਕਈ ਐਕਟਰਾਂ, ਯੂਸਫ ਖਾਨ ਸਾਹਿਬ ਨੂੰ, ਧਰਮਿੰਦਰ ਨੂੰ ਮੈਂ ਮਿਲਿਆ ਇੰਡੀਆ, ਉਹ ਸਾਡੀ ਮਤਲਬ ਸਭ ਐਕਟਰਾਂ ਨੂੰ, ਇਹਨਾਂ ਨੂੰ ਜਿਹੜੇ ਵੀ ਸਾਡੇ ਪੰਜਾਬੀ ਦੇ ਸਨ ਉਹਨਾਂ ਨੂੰ ਪਸੰਦ ਕਰਦੇ ਨੇ। ਉਹਨਾਂ ਨੂੰ ਵੀ ਜਿਹੜਾ ਜਿਹਦੇ ਕੋਲ ਸ਼ੌਕ ਹੁੰਦਾ ਹੈ ਨਾ, ਜਿਨ੍ਹਾਂ ਨੂੰ ਇਸ ਚੀਜ਼ ਦਾ, ਐਸਥੈਟਿਕਸ ਦਾ, ਆਰਟ ਦਾ, ਉਹ ਫਿਰ ਲੱਭ ਲੈਂਦੇ ਨੇ ਕਿ ਹਰ ਮੁਲਕ ਤੇ ਕੀ ਹੈ। ਮਤਲਬ ਤੁਹਾਨੂੰ ਹੋਏਗਾ, ਤੁਸੀਂ ਈਰਾਨੀ ਫਿਲਮ ਦੇਖ ਲਓਗੇ। ਬਿਲਕੁਲ ਇੰਜੀ ਗੱਲ ਹੈ। ਅੱਛਾ, ਬਹੁਤ ਸ਼ੁਕਰੀਆ ਰਾਸ਼ਿਦ ਖਾਨ ਸਾਹਿਬ, ਤੁਸੀਂ ਟਾਈਮ ਦਿੱਤਾ, ਪਤਾ ਵੀ ਨਹੀਂ ਚੱਲਿਆ ਕਿ 45 ਮਿੰਟ ਕਿਵੇਂ ਗੁਜ਼ਰ ਗਏ। ਨਹੀਂ ਬਹੁਤ ਮੈਨੂੰ ਇਹਦੇ ਤੇ ਫਿਰ ਗੱਲ ਕਰਾਂਗੇ, ਡਿਟੇਲ ਨਾਲ ਗੱਲ ਕਰਾਂਗੇ ਔਰ ਕੋਈ ਹੋਰ ਨਵੇਂ ਪੱਖੋਂ ਗੱਲ ਕਰਾਂਗੇ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਦਿੱਤਾ। ਇਨਸ਼ਾਅੱਲਾ, ਬਹੁਤ ਮਿਹਰਬਾਨੀ। ਓਕੇ ਜੀ, ਓਕੇ ਜੀ, ਅੱਲਾਹ ਹਾਫਿਜ਼।